ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2020 ਰੈਫਰੈਂਡਮ 2020 ਸਿੱਖਸ ਫਾਰ ਜਸਟਿਸ ਵੱਲੋਂ ਜੋ 2020 ਦੇ ਰੈਫਰੈਂਡਮ ਦੀ ਚਰਚਾ ਹੋ ਰਹੀ ਆ, ਉਹਦੇ ਬਾਰੇ ਪੰਜਾਬ ਦੇ ਵਿੱਚ ਇੱਥੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਰੌਲਾ ਰੱਪਾ ਪਾਇਆ ਤੇ ਅੱਜ ਕੱਲ੍ਹ ਇਹ ਖਬਰ ਇੱਥੇ ਚੱਲ ਰਹੀ ਆ ਵੀ ਜਿਹੜਾ ਉਹਨਾਂ ਨੇ ਰੈਫਰੈਂਡਮ ਦੇ ਲਈ ਲੋਕਾਂ ਨੂੰ ਆਪਦੀ ਜਿਹੜੀ ਰਾਏ ਦੱਸਣ ਦੇ ਲਈ ਗੂਗਲ ਦੇ ਉੱਤੇ ਪਲੇ ਸਟੋਰ ਦੇ ਉੱਤੇ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਸੀਗੀ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਜਾਂ ਜਿਵੇਂ ਵੀ ਹੈ ਉਹ ਵੀ ਰੱਦ ਕਰਵਾਤੀ ਆ। ਅਸੀਂ ਇੱਥੇ ਭਾਰਤ ਵਿੱਚ ਪੰਜਾਬ ਵਿੱਚ ਜਦੋਂ ਇਹ ਸਾਰੀ ਗੱਲ ਦੇਖਦੇ ਕਰਦੇ ਹਾਂ ਤਾਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਸਿੱਖ ਰੈਫਰੈਂਡਮ 2020 ਦਾ ਜਿੰਨਾ ਵੀ ਪ੍ਰਚਾਰ ਅਸੀਂ ਸੁਣਿਆ ਉਹ ਉਸ ਸਿੱਖਸ ਫਾਰ ਜਸਟਿਸ ਵਾਲੀ ਧਿਰ ਤੋਂ ਤਾਂ ਨਹੀਂ ਓਨਾ ਕਰ ਹੋਇਆ ਜਿੰਨਾ ਇਹਦੇ ਬਾਰੇ ਦੱਸਿਆ ਉਹ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ ਮਤਲਬ ਜ਼ਿਆਦਾ ਪ੍ਰਚਾਰ ਕੀਤਾ। ਜਿੰਨਾ ਜ਼ਿਆਦਾ ਲੋਕਾਂ ਦੀ ਹਮਾਇਤ ਕੈਪਟਨ ਅਮਰਿੰਦਰ ਸਿੰਘ ਦੇ ਪੈਰੋਂ ਸਿੱਖ ਰੈਫਰੈਂਡਮ ਵਾਲੀ ਧਿਰ ਦੇ ਹੱਕ ਵਿੱਚ ਹੋ ਰਹੀ ਆ, ਇੰਨੀ ਸ਼ਾਇਦ ਸਿੱਖ ਰੈਫਰੈਂਡਮ ਵਾਲੀ ਧਿਰ ਆਪਦੇ ਬਲਬੂਤੇ ਤੇ ਬਣਾ ਕਰ ਸਕਦੀ, ਕਿਉਂਕਿ ਜਿਹੋ ਜਿਹੇ ਹਾਲਾਤ ਪਿਛਲੇ ਸਮਿਆਂ 'ਚ ਸਾਡੀ ਕੌਮ ਦੇ ਰਹੇ ਨੇ ਉਹਦੇ ਵਿੱਚ ਕਾਫੀ ਨਿਰਾਸ਼ਾ ਵਾਲਾ, ਮਾਯੂਸੀ ਵਾਲਾ, ਉਦਾਸੀ ਵਾਲਾ ਮਾਹੌਲ ਸੀਗਾ। ਪਰ ਹੁਣ ਮੰਨਣਾ ਪਊਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੈਂਤੜੇ ਆ ਜਿਹੜੇ, ਹੋ ਸਕਦਾ ਆਪਦੀ ਥਾਂ ਤੇ ਉਹ ਸੱਚਾ ਹੀ ਹੋਵੇ, ਉਹਨੂੰ ਬੜਾ ਵੱਡਾ ਖਤਰਾ ਜਿਹੜਾ ਹੈਗਾ ਮਹਿਸੂਸ ਹੁੰਦਾ ਹੋਵੇ, ਪਰ ਉਹ ਜਿੰਨੀ ਹਮਾਇਤ, ਜੇਕਰ ਸਮਝੋ ਵੀ 50% ਹਮਾਇਤ ਸਿੱਖ ਰੈਫਰੈਂਡਮ ਨੇ ਆਪਦੇ ਬਲਬੂਤੇ ਤੇ ਪੈਦਾ ਕੀਤੀ ਤਾਂ ਬਾਕੀ ਦੀ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਰਵਾਈਆਂ ਦੇ ਨਾਲ ਪੈਦਾ ਹੋਈ। ਬੜੇ ਲੋਕ ਨੇ ਜਿਨ੍ਹਾਂ ਨੂੰ ਪਹਿਲਾਂ ਜ਼ਿਆਦਾ ਨਹੀਂ ਸੀ ਪਤਾ, ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਰੌਲੇ ਰੱਪੇ ਤੋਂ ਬਾਅਦ ਇਸ ਸਿੱਖਸ ਫਾਰ ਜਸਟਿਸ ਵੱਲ ਜਾਂ ਸਿੱਖ ਰੈਫਰੈਂਡਮ ਦੀਆਂ ਖਬਰਾਂ ਪੰਜਾਬ 'ਚ ਲਗਾਤਾਰ ਲੱਗੀਆਂ ਤਾਂ ਉਹਨਾਂ ਨੇ ਪੁੱਛਣਾ ਦੱਸਣਾ ਸ਼ੁਰੂ ਕੀਤਾ ਵੀ ਇਹ ਚੱਕਰ ਕੀ ਹੈ, ਕਹਾਣੀ ਕੀ ਹੈ। ਇਵੇਂ ਹੀ ਜਦੋਂ ਸਿੱਖਸ ਫਾਰ ਜਸਟਿਸ ਉੱਤੇ ਕੁਝ ਮਹੀਨੇ ਪਹਿਲਾਂ ਪਾਬੰਦੀ ਲਾਈ ਗਈ ਉਦੋਂ ਵੀ ਲੋਕ ਹੈਰਾਨ ਪਰੇਸ਼ਾਨ ਸੀਗੇ ਵੀ ਐਡੀ ਕਿੰਨੀ ਕਿਸੇ ਭਿਆਨਕ ਤੇ ਖਤਰਨਾਕ ਜਥੇਬੰਦੀ ਆ ਸਿੱਖਸ ਫਾਰ ਜਸਟਿਸ, ਜਿਹਦਾ ਮਤਲਬ ਪਾਬੰਦੀ ਤਾਂ ਲਾਉਣੀ ਪੈਗੀ ਭਾਰਤ ਸਰਕਾਰ ਨੂੰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਡੋਮੇਨ ਦੇ ਉੱਤੇ ਉਹਦੇ ਖਿਲਾਫ ਵੀ ਕੋਈ ਕੰਮ ਕਰਨਾ ਇੱਥੇ ਕਰ ਸਕੇ, ਉਹਦਾ ਕੋਈ ਕਾਰਕੁਨ। ਤੇ ਹੁੰਦਾ ਤਾਂ ਇਹ ਆ ਵੀ ਜਦੋਂ ਕੋਈ ਇਹੋ ਜਿਹੀ ਜਿਹੜੀ ਜਥੇਬੰਦੀ ਬੈਨ ਕੀਤੀ ਜਾਂਦੀ ਆ, ਅਗਲੇ ਦਿਨ ਦੋ ਖਬਰਾਂ ਇਕੱਠੀਆਂ ਛਾਪਦੀਆਂ। ਇੱਕ ਤਾਂ ਇਹ ਖਬਰ ਹੁੰਦੀ ਆ ਬਈ ਜਥੇਬੰਦੀ ਫਲਾਨੀ ਬੈਨ ਹੋ ਗਈ, ਦੂਜਾ ਹੁੰਦਾ ਵੀ ਉਹਦੇ ਇੰਨੇ ਹਜ਼ਾਰ ਜਾਂ 100 ਜਾਂ ਜਿੰਨੇ ਵੀ ਹੈ ਵੀ ਉਹ ਕਾਰਕੁਨ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ, ਲੀਡਰ ਤੇ ਵਰਕਰ, ਦਫ਼ਤਰ ਤੇ ਛਾਪੇ ਵੱਜੇ ਆ। ਪਰ ਪੰਜਾਬ ਵਿੱਚ ਜਾਂ ਭਾਰਤ ਵਿੱਚ ਇਹੋ ਜਿਹੀ ਖਬਰ ਕੋਈ ਨਹੀਂ ਆਈ। ਇੱਕ ਪੋਲੜ ਜੀ ਖਬਰ ਅਖਬਾਰਾਂ 'ਚ ਛਪੀ ਬਈ ਲਓ ਜੀ ਸਿੱਖਸ ਫਾਰ ਜਸਟਿਸ ਤੇ ਬੈਨ ਲੱਗ ਗਿਆ। ਉਸ ਬੈਨ ਦਾ ਇੱਥੇ ਜਿਹੜਾ ਹੈਗਾ ਫਿਜ਼ੀਕਲੀ ਕੋਈ, ਜਿਵੇਂ ਆਪਾਂ ਕਹਿ ਦਈਏ ਵੀ ਦਿਖਦੀ ਹੋਈ ਕੋਈ ਕਾਰਵਾਈ ਅਸੀਂ ਇੱਥੇ ਨਹੀਂ ਦੇਖੀ। ਤੋ ਕੀ ਪੰਜਾਬ ਦੇ ਵਿੱਚ ਸਿੱਖਸ ਫਾਰ ਜਸਟਿਸ ਦਾ ਕੋਈ ਆਧਾਰ ਹੀ ਨਹੀਂ? ਜੇ ਆਧਾਰ ਨਹੀਂ ਤਾਂ ਫਿਰ ਬੈਨ ਕਾਹਤੋਂ ਲਾਇਆ? ਤੇ ਜੇਕਰ ਉਹਦਾ ਐਡਾ ਵੱਡਾ ਆਧਾਰ ਹੈਗਾ ਫਿਰ ਅਗਲੇ ਦਿਨ ਦੇ ਅਖਬਾਰਾਂ ਦੇ ਵਿੱਚ ਕਿਸੇ ਗ੍ਰਿਫਤਾਰੀ ਦਾ, ਕਿਸੇ ਚੱਕਰਵਿਊਹ ਦਾ, ਕਿਸੇ ਰੌਲੇ ਰੱਪੇ ਦਾ ਕੋਈ ਸਾਨੂੰ ਖਬਰ ਕਾਹਤੋਂ ਨਹੀਂ ਪੜ੍ਹਨ ਸੁਣਨ ਨੂੰ ਮਿਲੀ? ਉਸ ਤੋਂ ਬਾਅਦ 'ਚ ਹੁਣ ਜਦੋਂ ਉਹਨਾਂ ਨੇ ਆ ਗੂਗਲ ਪਲੇ ਸਟੋਰ ਦੇ ਉੱਤੋਂ ਕਹਿੰਦੇ ਆ ਜੀ ਅਸੀਂ ਐਪਲੀਕੇਸ਼ਨ ਜਿਹੜੀ ਆ ਰਿਮੂਵ ਕਰਵਾਤੀ, ਕੈਪਟਨ ਸਰਕਾਰ ਕਹਿੰਦੀ ਆ, ਮੁੱਖ ਮੰਤਰੀ ਜਿਹੜੇ ਨੇ ਆਪਦੀ ਪਿੱਠ ਥਾਪੜ ਰਹੇ ਨੇ ਵੀ ਅਸੀਂ ਬੜਾ ਵੱਡਾ ਕੱਦੂ 'ਚ ਤੀਰ ਮਾਰਿਆ। ਜਦੋਂ ਕਿ ਇੱਥੇ ਜਦੋਂ ਵੀ ਇਸ ਖਬਰ ਤੇ ਚਰਚਾ ਹੋ ਰਹੀ ਆ, ਚਾਹੇ ਉਹ ਜਨਤਕ ਤੌਰ ਤੇ ਹੋ ਰਹੀ ਆ, ਚਾਹੇ ਉਹ ਸੋਸ਼ਲ ਮੀਡੀਆ ਤੇ ਹੋ ਰਹੀ ਆ, ਤਾਂ ਲੋਕ ਕਹਿੰਦੇ ਨੇ ਵੀ ਜਿੰਨਾ ਕੈਪਟਨ ਸਾਹਿਬ ਤੁਸੀਂ ਇਸ ਲਹਿਰ ਨੂੰ ਦਬਾਓਗੇ ਓਨਾ ਜ਼ਿਆਦਾ ਸਿੱਖ ਇਹਦੇ ਵੱਲ ਹੋਣਗੇ। ਜਿੰਨਾ ਜ਼ਿਆਦਾ ਕਿਸੇ ਬੰਦੇ ਵੱਲ, ਕਿਸੇ ਧਿਰ ਵੱਲ ਜਾਂ ਕਿਸੇ ਵੀ ਚੀਜ਼ ਦੇ ਵੱਲ ਇੰਡੀਅਨ ਸਟੇਟ ਦਾ, ਖਾਸ ਤੌਰ ਤੇ ਕਾਂਗਰਸ ਪਾਰਟੀ ਦਾ ਜਾਂ ਹੋਰ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਬਾਰੇ ਸਿੱਖਾਂ ਦੇ ਮਨਾਂ 'ਚ ਬੜਾ ਦੁਸ਼ਮਣ ਵਾਲਾ ਰਵੱਈਆ, ਉਹ ਜਿਹਦੇ ਖਿਲਾਫ ਇਹ ਚੀਜ਼ਾਂ ਹੋਣਗੀਆਂ ਨਾ, ਉਹ ਚੀਜ਼ ਦੇ ਵੱਲ, ਉਸ ਬੰਦੇ ਵੱਲ ਜਾਂ ਉਸ ਜਥੇਬੰਦੀ ਵੱਲ ਸਿੱਖਾਂ ਦਾ ਮਨ ਮੱਲੋ ਮੱਲੀ ਜਾਂਦਾ ਕਿ ਜੇਕਰ ਤੁਸੀਂ ਸਰਕਾਰ ਵਾਲਿਓ ਜਾਂ ਕਾਂਗਰਸ ਵਾਲਿਓ ਜਾਂ ਇੰਡੀਅਨ ਸਿਸਟਮ ਵਾਲਿਓ ਜਾਂ ਭਾਰਤੀ ਹਿੰਦੂ ਸਾਮਰਾਜ ਵਾਲਿਓ ਤੁਸੀਂ ਉਸ ਬੰਦੇ ਦੇ ਦੁਸ਼ਮਣ ਬਣਦੇ ਹੋ ਨਾ, ਫਿਰ ਅਸੀਂ ਉਹਦੇ ਵੱਲ।
ਕਿਉਂਕਿ ਜਬੇ ਬਾਣ ਲਾਗੇ ਵਾਲੀ ਬਿਰਤੀ ਆ। ਸਿੱਖ ਕੌਮ ਜਿਹੜੀ ਆ ਉਹਦਾ ਤਾਂ ਇਹੋ ਜਿਹਾ ਸੁਭਾਅ ਆ ਵੀ ਪੁਰਾਤਨ ਵੇਲਿਆਂ ਦੇ ਵਿੱਚ ਹਕਾਰਤ ਦੀ ਨਜ਼ਰ ਨਾਲ, ਨਫ਼ਰਤ ਦੀ ਨਜ਼ਰ ਨਾਲ ਜਿਹੜੇ ਛੋਟੇ ਸਿੱਖ ਸੀਗੇ, ਛੋਟੀ ਉਮਰ ਦੇ ਹੁੰਦੇ ਸੀ, ਉਹਨਾਂ ਨੂੰ ਉਹਨਾਂ ਨੇ ਕਹਿਣਾ ਜੀ ਭੁਜੰਗੀ, ਵੀ ਇਹ ਤਾਂ ਛੋਟੇ ਸੱਪ ਨੇ, ਸੱਪਾਂ ਵਰਗੇ ਨੇ ਛੋਟੇ ਜਿਹੜੇ, ਵੀ ਇਹ ਵੀ ਸੱਪ ਨੇ, ਮਤਲਬ ਕਹਿਣਾ ਤਾਂ ਨਫ਼ਰਤ ਨਾਲ। ਤੇ ਅਸੀਂ ਉਹ ਸ਼ਬਦ ਅਪਣਾ ਹੀ ਲਿਆ, ਅਸੀਂ ਆਪਦੇ ਛੋਟੇ ਜਵਾਕਾਂ ਨੂੰ ਹੁਣ ਵੀ ਕਹਿੰਦੇ ਆ ਭੁਜੰਗੀ ਆ ਜੀ, ਇਹ ਸਾਡਾ ਭੁਜੰਗੀ ਆ। ਭੁਜੰਗੀ ਉਹਨਾਂ ਨੇ ਨਫ਼ਰਤ ਨਾਲ ਕਿਹਾ ਹੋਊਗਾ ਜਿਨ੍ਹਾਂ ਨੇ ਸਾਡੇ ਬਾਰੇ ਇਹ ਸ਼ਬਦ ਵਰਤੇ ਆ, ਪਰ ਅਸੀਂ ਇਹਨੂੰ ਅਪਣਾ ਲਿਆ ਵੀ ਠੀਕ ਆ। ਫਿਰ ਜਬੇ ਬਾਣ ਲੱਗ ਗਿਓ, ਤਵੇ ਰੋਸ ਜਾਗਿਓ, ਇਹ ਖਾਲਸੇ ਦੀ ਰਵਾਇਤ ਆ। ਤੇ ਹੁਣ ਵੀ ਜਿੰਨਾ ਜ਼ਿਆਦਾ ਸਿੱਖ ਰੈਫਰੈਂਡਮ ਅਤੇ ਸਿੱਖਸ ਫਾਰ ਜਸਟਿਸ ਦੇ ਖਿਲਾਫ 2020 ਵਾਲੀ ਇਸ ਮੁਹਿੰਮ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਸਰਕਾਰ ਜਾਂ ਹਿੰਦੂ ਸਾਮਰਾਜ ਜਿੰਨਾ ਜ਼ਿਆਦਾ ਅਟੈਕ ਵਾਲੀ ਬਿਰਤੀ ਰੱਖਣਗੇ, ਓਨੀ ਜ਼ਿਆਦਾ ਸਿੱਖਾਂ ਦੀ ਇਸ ਪ੍ਰਤੀ ਹਮਦਰਦੀ ਵਧੂਗੀ, ਇਹਦੇ ਪ੍ਰਤੀ ਲੋਕਾਂ ਦਾ ਰੁਝਾਨ ਵਧੂਗਾ ਤੇ ਦਿਨੋਂ ਦਿਨ ਵੱਧਦਾ ਸਾਫ਼ ਦਿਖ ਵੀ ਰਿਹਾ। ਹੁਣ ਜੇਕਰ ਅੱਜ ਤੱਕ ਸਿੱਖਾਂ ਦੇ ਸੁਭਾਅ ਨੂੰ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਸਮਝ ਹੀ ਨਹੀਂ ਸਕਿਆ, ਜਾਂ ਜੇ ਸਮਝ ਕੇ ਜਿਹੜੀਆਂ ਨੀਤੀਆਂ ਬਣਾਈਆਂ, ਚਾਣਕਿਆ ਨੀਤੀ, ਸਾਮ ਦਾਮ ਦੰਡ ਭੇਤ ਤੇ ਫਲਾਨੀ ਨੀਤੀ ਧਮਕਾਨੀ ਨੀਤੀ, ਉਹ ਫਿਰ ਕਿਸੇ ਅਰਥ ਤਾਂ ਆਈਆਂ ਨਾ ਆਉਣੀਆਂ ਨੇ। ਅਸਲ ਵਿੱਚ ਗੁਰਾਂ ਦਾ ਜਿਹੜਾ ਸਿੱਖ ਆ ਨਾ ਜੀ, ਜਾਂ ਉਹ ਬਾਗੀ ਹੁੰਦਾ ਜਾਂ ਬਾਦਸ਼ਾਹ, ਵਿੱਚ ਵਿਚਾਲੇ ਦੀ ਕੋਈ ਪੋਜੀਸ਼ਨ ਜਿਹੜੀ ਆ ਉਹ ਕਦੇ ਵੀ ਗੁਰਾਂ ਦੇ ਖਾਲਸੇ ਨੇ ਮਨਜ਼ੂਰ ਨਹੀਂ ਕੀਤੀ। 1947 ਤੋਂ ਬਾਅਦ ਬੜੀ ਸਕੀਮ ਜਿਹਦੇ ਨਾਲ ਸਿੱਖਾਂ ਨੂੰ ਇਸ ਤੀਜੀ ਪੋਜੀਸ਼ਨ ਵਿੱਚ ਰੱਖਣ ਦੇ ਯਤਨ ਹੋ ਰਹੇ ਆ ਕਿ ਸਿੱਖ ਨਾ ਤਾਂ ਬਾਗੀ ਰਹਿਣ ਤੇ ਨਾ ਹੀ ਬਾਦਸ਼ਾਹ ਬਣਨ, ਪਰ ਉਹਨਾਂ ਨੂੰ ਵਹਿਮ ਪਾ ਦਿੱਤਾ ਜਾਵੇ ਕਿ ਤੁਸੀਂ ਇਸ ਸਥਿਤੀ ਨੂੰ ਮਨਜ਼ੂਰ ਕਰ ਲਓ, ਇਹਦੇ ਤੋਂ ਬਿਨਾਂ ਕੋਈ ਹੋਰ ਤੁਹਾਨੂੰ ਵਧੀਆ ਖੂਬਸੂਰਤ ਸਥਿਤੀ ਨਹੀਂ ਬਣਨੀ ਜਿਹੋ ਜਿਹੀ ਤੁਹਾਡੀ ਇੰਡੀਆ 'ਚ ਹੁਣ ਬਣੀ ਹੋਈ ਹੈ। ਇਸ ਸਥਿਤੀ ਦੇ ਵਿੱਚ ਕੁਝ ਬੰਦੇ ਸਿੱਖਾਂ ਦੇ ਵਿੱਚੋਂ ਖੜੇ ਕਰਕੇ ਉਹਨਾਂ ਨੂੰ ਲੀਡਰ ਬਣਾ ਕੇ ਸਿੱਖਾਂ ਦੇ ਉੱਤੇ ਥੋਪਿਆ ਜਾਂਦਾ ਹੈ ਕਿ ਇਹ ਤੁਹਾਡੇ ਲੀਡਰ ਨੇਗੇ, ਤੇ ਉਹ ਲੀਡਰ ਸਾਨੂੰ ਇਹ ਵਹਿਮ ਪਾਉਣ ਦੇ ਯਤਨ 'ਚ ਰਹਿੰਦੇ ਨੇ ਕਿ ਦੇਖੋ ਜੀ ਬੜੀਆਂ ਮੌਜਾਂ ਨੇਗੀਆਂ, ਨਜ਼ਾਰੇ ਲੈਂਦੇ ਪਏ ਆ। ਜਿਵੇਂ ਅੰਗਰੇਜ਼ਾਂ ਵੇਲੇ ਇੱਕ ਕਿਤਾਬ 'ਚ, ਇੱਕ ਅਖਬਾਰ ਦੇ ਰੂਪ 'ਚ ਵੰਡਿਆ ਜਾਂਦਾ ਸੀ, ਤੇ ਇੱਕ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ ਉਹ ਸੱਥ 'ਚ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ ਲੋਕਾਂ ਨੂੰ। ਉਹਦਾ ਹੁੰਦਾ ਸੀ ਅੰਗਰੇਜ਼ੀ ਰਾਜ ਕੀ ਨਿਆਮਤੇ, ਵੀ ਅੰਗਰੇਜ਼ੀ ਰਾਜ ਦੇ ਫਾਇਦੇ ਦੇਖੋ ਕਿੰਨੇ ਆ। ਹੁਣ ਵੀ ਆ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਕਹਾਉਂਦੀ ਆ ਜਮਾਤ, ਇਹ ਸਾਰੀ ਦੀ ਸਾਰੀ ਇਹੀ ਚੱਜ ਕਰਦੀ ਆ ਵੀ ਭਾਰਤ ਵਿੱਚ ਰਹਿਣ ਦੇ ਫਾਇਦੇ ਬੜੇ ਆ, ਗੁਲਾਮ ਰਹਿਣ ਦੇ ਨਜ਼ਾਰੇ ਬੜੇ ਆ। ਇਹ ਆਪਾਂ ਨੂੰ ਇਹ ਸਮਝਾਉਂਦੇ ਆ ਵੀ ਬਾਗੀ ਨਾ ਬਣੋ ਤੇ ਬਾਦਸ਼ਾਹ ਨਾ ਬਣੋ, ਇਸ ਸਿਸਟਮ ਦੇ ਵਿੱਚ ਆਪਦਾ ਮੌਜ ਦੇ ਨਾਲ ਜੀਵੋ ਤੇ ਨਜ਼ਾਰੇ ਲਈਏ ਆਪਾਂ। ਤੇ ਨਜ਼ਾਰੇ ਉਹ ਕਿਹਦੇ ਨੇ? ਉਹ ਇਹਨਾਂ ਉੱਪਰਲੇ 500-700 ਬੰਦਾ, ਜਿਹੜਾ ਉੱਪਰਲਾ 1000 ਹੋਊਗਾ 2000 ਹੋਊਗਾ, ਜਿਹੜਾ ਬੰਦਾ ਭਾਰਤ ਮਾਤਾ ਕੀ ਜੈ, ਜਿਹੜਾ ਬੰਦਾ ਜੈ ਮਾਤਾ ਦੀ ਕਹਿ ਕੇ ਉੱਤੇ ਲਾਲ ਚੁੰਨੀ ਲੈ ਕੇ ਤਿਲਕ ਲਵਾ ਕੇ ਗੁਰੂ ਘਰ ਦੀ ਮਰਿਆਦਾ ਨੂੰ ਚੈਲੰਜ ਕਰਕੇ ਹਿੰਦੂ ਪਣੇ ਨੂੰ ਅਪਣਾ ਲਵੇ, ਉਹਦੀਆਂ ਤਾਂ ਮੌਜਾਂ ਹੀ ਮੌਜਾਂ ਨੇ। ਪਰ ਜਿਸ ਵੀ ਸਿੱਖ ਨੇ ਖਾਲਸਾਈ ਰਵਾਇਤਾਂ ਤੇ ਪਹਿਰਾ ਦੇਣਾ, ਸਿੱਖੀ ਦੀ ਚੜ੍ਹਦੀ ਕਲਾ ਦੇ ਉੱਤੇ ਪਹਿਰਾ ਦੇਣਾ, ਉਸ ਬੰਦੇ ਲਈ ਔਖਾ ਹੀ ਔਖਾ। ਉਸ ਸ਼ਖਸ ਦਾ ਤਾਂ ਜਿਉਣਾ ਮੁਸ਼ਕਲ ਆ, ਕਿਉਂਕਿ ਜਿਸ ਤਰ੍ਹਾਂ ਦਾ ਹਿਸਾਬ ਕਿਤਾਬ ਇਸ ਹਿੰਦੂ ਸਾਮਰਾਜ ਨੇ, ਜਿਹੜੇ ਸਰੇਆਮ ਕਹਿੰਦੇ ਨੇ ਕਿ ਸਿੱਖ ਤਾਂ ਜਰਾਇਮ ਪੇਸ਼ਾ ਕੌਮ ਨੇ। 1947 'ਚ ਤਾਂ ਜਿਹੜਾ ਕਿਹਾ ਉਹ ਕਿਹਾ ਹੀ ਆ, ਰਹਿੰਦੀ ਖੂੰਦੀ ਕਸਰ 1984 'ਚ ਸਰਕੂਲਰ ਜਾਰੀ ਕਰਤਾ ਫੌਜ ਨੂੰ ਵੀ ਆ ਜਿਹੜੇ ਅਮਰਧਾਰੀ ਹੁੰਦੇ ਆ, ਪੀਲੇ ਪਰਨੇ ਵਾਲੇ, ਕਿਰਪਾਨ ਪਾਈ ਹੁੰਦੀ ਆ ਨਾ, ਇਹ ਬੜੇ ਦਹਿਸ਼ਤਗਰਦ ਨੇ, ਟੈਰੋਰਿਸਟ ਨੇ, ਜਿੱਥੇ ਮਿਲਦੇ ਆ ਇਹਨਾਂ ਨੂੰ ਮਤਲਬ ਕਾਬੂ ਕਰਨਾ। ਸੋ ਇਹ ਇੱਕ ਪੱਕੀ ਇੰਡੀਅਨ ਸਟੇਟ ਦੀ ਸਿੱਖਾਂ ਬਾਰੇ, ਸਿੱਖ ਸਰੂਪ ਬਾਰੇ, ਸਿੱਖ ਸ਼ਕਲ ਬਾਰੇ, ਜਿਹੜੀ ਆਮ ਜਨਰਲ ਸਿੱਖ ਦੀ ਜਿਹੜੀ ਸ਼ਕਲ ਸੂਰਤ ਆ ਉਹਦੇ ਬਾਰੇ ਉਹਦੀ ਇਹ ਬਿਰਤੀ ਬਣਾਈ ਹੋਈ ਆ। ਉਹਦੇ ਵਿੱਚੋਂ ਕੁਝ ਕੁ ਬੰਦੇ ਜਿਹੜੇ ਨੇ ਉਹ ਭਾਰਤ ਮਾਤਾ ਕੀ ਜੈ ਕਹਿ ਕੇ ਉਧਰ ਨੂੰ ਉਸ ਤਿਰੰਗੇ ਨੂੰ ਸਲਾਮੀਆਂ ਦੇਣ ਤੁਰੇ ਹੋਏ ਨੇ, ਜਿਸ ਤਿਰੰਗੇ 'ਚ ਸਿੱਖਾਂ ਦਾ ਝੰਡੇ 'ਚ ਉਹਦੇ 'ਚ ਰੰਗ ਹੀ ਨਹੀਂ ਹੈਗਾ, ਨਾ ਭਾਰਤ ਦੇ ਸੰਵਿਧਾਨ 'ਚ ਸਿੱਖਾਂ ਨੂੰ ਜਿਹੜਾ ਹੈਗਾ ਸਿੱਖ ਮੰਨਿਆ। ਉੱਥੇ ਤਾਂ ਸਿੱਖਾਂ ਦੀ ਹੋਂਦ ਹਸਤੀ ਹਿੰਦੂ ਵਿੱਚ ਜਿਹੜੀ ਆ ਜਜ਼ਬ ਕਰ ਲਈ ਗਈ ਆ। ਰਹਿੰਦੀ ਖੂੰਦੀ ਕਸਰ ਹੁਣ ਜਿਹੜਾ ਬਾਬਰੀ ਮਸਜਿਦ ਵਾਲਾ ਹੋਇਆ, ਹੁਣ ਸਿੱਖ ਕਲਪ ਰਹੇ ਨੇ। ਭਾਈ ਕਲਪਣਾ ਕਾਹਦੇ ਲਈ ਆ? ਹੁਣ ਮੰਨੋ ਫਿਰ ਵੀ ਜਿਹੜਾ ਕੁਛ ਉੱਥੇ ਰਜਿੰਦਰ ਸਿੰਘ ਦਾ RSS ਦਾ ਬੰਦੇ ਦਾ ਕਿਤਾਬ ਪੇਸ਼ ਕਰਕੇ ਕਿਹਾ, ਉੱਥੇ ਗਵਾਹੀ ਦਿੱਤੀ ਆ ਕਿ ਲਓ ਜੀ ਇੱਥੇ ਦਾ ਗੁਰੂ ਨਾਨਕ ਪਾਤਸ਼ਾਹ ਅਯੋਧਿਆ 'ਚ ਮੱਥੇ ਟੇਕ ਕੇ ਗਏ ਨੇ ਰਾਮਚੰਦਰ ਨੂੰ, ਇੱਥੇ ਦਾ ਜੀ ਗੁਰੂ ਗੋਬਿੰਦ ਸਿੰਘ ਆਉਂਦੇ ਰਹੇ ਆ, ਇੱਥੇ ਦਾ ਜੀ ਸਿੰਘਾਂ ਨੇ ਆ ਕੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਰਾਮ ਜਨਮ ਭੂਮੀ ਨੂੰ ਯਾਦ ਕਰਾਉਣ ਦੇ ਲਈ। ਸੋ ਇਹ ਜਿਹੜਾ ਸਾਰਾ ਕੁਝ ਸਾਡੇ ਨਾਲ ਵਾਪਰ ਰਿਹਾ, ਇਹ ਇਸ ਕਰਕੇ ਆ ਕਿ ਜਿਹੜੀ ਆ ਲੀਡਰਸ਼ਿਪ ਅਸੀਂ ਸਾਡੇ ਸਿਰ ਤੇ ਮੜੀ ਗਈ ਆ 1947 ਤੋਂ,
ਇਹ ਲੀਡਰਸ਼ਿਪ ਇੱਕ ਪਾਸੇ ਤਾਂ ਸਾਨੂੰ ਪਚੜਾਉਂਦੀ ਆ ਵੀ ਆਪਾਂ ਇੱਥੇ ਮੌਜਾਂ ਲੁੱਟਦੇ ਆ, ਕੋਈ ਇਹੋ ਜਿਹਾ ਚੱਕਰ ਨਹੀਂ, ਆਜ਼ਾਦੀ ਜੂਦੀ ਦੀ ਗੱਲ ਨਾ ਕਰੋ, ਇਹ ਬੰਦੇ ਬੜੇ ਮਾੜੇ ਆ ਜਿਹੜੇ ਆਜ਼ਾਦੀ ਦਾ ਸਬਕ ਸਿਖਾਉਂਦੇ ਆ ਤੁਹਾਨੂੰ। ਦੂਜੇ ਪਾਸੇ ਭਾਰਤ ਮਾਤਾ ਕੀ ਜੈ ਕਹਿਣ ਨੂੰ ਵੀ ਤਿਆਰ ਆ। ਗੱਲ ਤਾਂ ਇਹ ਆ ਜਾਂ ਟਾਂਡਿਆਂ ਵਾਲੀ ਰਹੂ ਜਾਂ ਭਾਂਡਿਆਂ ਵਾਲੀ ਰਹੂਗੀ, ਜਾਂ ਦਿੱਲੀ ਰੱਖ ਲਓ ਜਾਂ ਅੰਮ੍ਰਿਤਸਰ ਰੱਖ ਲਓ। ਜਿਹਦਾ ਮੂੰਹ ਦਿੱਲੀ ਵੱਲ ਨੂੰ ਹੋ ਗਿਆ ਉਹਦੀ ਅੰਮ੍ਰਿਤਸਰ ਵੱਲ ਨੂੰ ਪਿੱਠ ਹੋ ਜਾਂਦੀ, ਜਿਹਦਾ ਮੂੰਹ ਅੰਮ੍ਰਿਤਸਰ ਵੱਲ ਨੂੰ ਆ ਉਹ ਦਿੱਲੀ ਵੱਲ ਨੂੰ ਪਿੱਠ ਕਰਕੇ ਖੜਦਾ। ਤਾਂ ਇੱਕ ਚੀਜ਼ ਹੀ ਰਹਿਣੀ ਆ। ਸੋ ਦਿੱਲੀ ਅਤੇ ਅੰਮ੍ਰਿਤਸਰ ਦੋਨੇ ਅੱਡ-ਅੱਡ ਚੀਜ਼ਾਂ ਨੇ, ਦੋਨਾਂ ਦੇ ਵਿਚਾਲੇ ਜਿਹੜਾ ਬੰਦਾ ਕਵੇ ਮੈਂ ਦੋਨੇ ਪਾਸੇ ਰੱਖ ਲੂੰ, ਇਹ ਚੀਜ਼ ਬਣਦੀ ਨਹੀਂ ਹੁੰਦੀ। ਇਸ ਚੀਜ਼ ਦੇ ਉੱਤੇ ਆਪਾਂ ਨੂੰ ਚੇਤੇ ਰੱਖਣ ਦੀ ਲੋੜ ਆ ਕਿ ਜਿਸ ਹਿੰਦੂ ਸਾਮਰਾਜ ਦੇ ਆਪਾਂ ਇਸ ਟਾਈਮ ਮਕੜ ਜਾਲ 'ਚ ਫਸੇ ਹੋਏ ਆ, ਉਹਨੇ ਪਿਛਲੀਆਂ ਸਦੀਆਂ 'ਚ ਇਹ ਸਾਰਾ ਕੁਝ, ਅੱਜ ਕਹਿੰਦੇ ਜੀ ਅਮਰੀਕਾ ਬੜਾ ਦੁਨੀਆ ਨੂੰ ਲੀਡ ਕਰਦਾ। ਅਮਰੀਕਾ ਜਿਹੜੀਆਂ ਚੀਜ਼ਾਂ ਅੱਜ ਕਰਨ ਲੱਗਿਆ, ਉਹ ਹੁਣ ਸਦਾਮ ਹੁਸੈਨ ਨੂੰ ਠੋਕਿਆ ਤੇ ਲਦੇਨ ਨੂੰ ਜਾਂ ਤਾਲਿਬਾਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਰਗੜਿਆ ਅਮਰੀਕਾ ਨੇ। ਤੇ ਦੋਨਾਂ ਥਾਵਾਂ ਦੇ ਉੱਤੇ ਕੀਤਾ ਕੀ ਆ ਅਮਰੀਕਾ ਨੇ, ਉੱਥੇ ਆਪ ਦਾ ਰਾਜ ਨਹੀਂ ਕਰ ਲਿਆ ਹੈਗਾ। ਉੱਥੇ ਜਦੋਂ ਫੌਜਾਂ ਨੇ ਜਿੱਤ ਲਿਆ ਸੀ ਨਾ, ਲਦੇਨ ਦਾ ਮਾਰਡਰ ਵੀ ਹੋ ਗਿਆ ਤੇ ਉੱਥੇ ਤਾਲਿਬਾਨਾਂ ਨੂੰ ਵੀ ਭਜਾ ਲਿਆ ਤੇ ਉਧਰ ਸਦਾਮ ਹੁਸੈਨ ਰਗੜ ਲਿਆ। ਉੱਥੇ ਉਹਨਾਂ ਨੇ ਅਮਰੀਕਨ ਸਿਸਟਮ ਨੇ ਆਪਦੇ ਪਿੱਠੂ ਜਿਹੜੇ ਸੀਗੇ ਉਹਨਾਂ ਨੂੰ ਬਿਠਾਤਾ ਵੀ ਤੁਸੀਂ ਰਾਜ ਭਾਗ ਕਰੋ ਤੇ ਹੁਕਮ ਤੁਸੀਂ ਸਾਡੇ ਮੰਨਣੇ ਆ। ਇਹ ਸਟਾਈਲ ਆ ਜਿਹੜਾ, ਇਹ ਆਪਾਂ ਨੂੰ ਲੱਗਦਾ ਵੀ ਅਮਰੀਕਾ ਲੈ ਕੇ ਆਇਆ ਕਿ ਨਹੀਂ। ਇਹ ਅਮਰੀਕਾ ਕਾਹਨੂੰ ਲੈ ਕੇ ਆਇਆ, ਆਪਣੇ ਤੇ ਪਹਿਲੋਂ ਵਰਤਿਆ ਜਾ ਰਿਹਾ ਪਿਛਲੇ 60-70 ਸਾਲਾਂ ਤੋਂ। ਆਪਣੀ ਕੌਮ ਦੇ ਵਿੱਚੋਂ ਆਪਣੀ ਜੇ ਸਿੱਖਾਂ ਨੂੰ ਕਾਬੂ ਕਰਨਾ, ਫਿਰ ਆਪਣੇ ਵਰਗਾ ਚਾਹੀਦਾ, ਪੱਗ ਦਾੜੀ ਵਾਲਾ ਚਾਹੀਦਾ, ਨੀਲੀ ਪੱਗ ਬੰਨੀ ਹੋਵੇ, ਐਂ ਲੱਗੇ ਕਿ ਐ ਹੁਣੇ ਗੁਰੂ ਘਰ ਚੋਂ ਉੱਠ ਕੇ ਆਇਆ ਸਾਡਾ ਗੁਰੂ ਘਰ ਦਾ ਪਿਆਰਾ ਸਿੱਖ ਆ, ਸਾਡਾ ਖਾਲਸਾ ਭਰਾ ਸਾਡਾ। ਆ ਜਿੰਨੇ ਬਾਦਲ ਹੋਣੀ ਆ, ਜਿੰਨੇ ਕੈਪਟਨ ਹੋਣੀ ਆ, ਜਿੰਨੇ ਸੁਖਵੀਰ ਹੋਣੀ ਆ, ਜਿੰਨੇ ਹੋਰ ਲੱਲੜ ਪੱਲੜਾ, ਇਹ ਸਾਰਾ ਕੁਝ ਉਹੀ ਕੁਛ ਆ। ਪਰ ਇਹ ਇਕੱਲੇ ਅਕਾਲੀਆਂ ਦੀ ਗੱਲ ਨਹੀਂ ਕਰਦੇ, ਚਾਹੇ ਕਾਂਗਰਸੀ ਆ ਚਾਹੇ ਕਾਮਰੇਡ। ਜਿਹੜਾ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠਾ ਬੰਦਾ, ਉਹ ਸਿੱਖੀ ਦੀ ਮੁੱਖ ਧਾਰਾ ਦੇ ਦੁਸ਼ਮਣਾਂ 'ਚ ਸ਼ੁਮਾਰ ਆ। ਤੇ ਇਹ ਜਿਹੜੀ ਰਵਾਇਤ ਆ ਇਹਨਾਂ ਦੀ, ਹਿੰਦੂ ਸਾਮਰਾਜ ਦੀ, ਜਿਹੜੀ ਅਮਰੀਕਨ ਸਿਸਟਮ ਨੇ ਤਾਂ ਹੁਣ ਅਪਣਾਈ ਆ, ਇਹਨਾਂ ਨੇ ਤਾਂ ਸਦੀਆਂ ਪਹਿਲਾਂ ਅਪਣਾ ਲਈ ਸੀ। ਰਮਾਇਣ ਪੜ੍ਹ ਲਓ, ਰਮਾਇਣ 'ਚ ਕੀ ਆ। ਰਮਾਇਣ ਦੇ ਵਿੱਚ ਜਦੋਂ ਰਾਵਣ ਦਾ ਕੰਮ ਹੋ ਜਾਂਦਾ ਹੈ, ਜਦੋਂ ਰਾਵਣ ਨੂੰ ਮਾਰ ਲਿਆ ਜਾਂਦਾ ਹੈ, ਉਦੋਂ ਬਾਅਦ ਵਿਭੀਸ਼ਣ ਜਿਹੜਾ ਉਸੇ ਰਾਵਣ ਦਾ ਸਕਾ ਭਰਾ ਸੀ, ਉਹਨੂੰ ਗੱਦੀ ਤੇ ਬਿਠਾ ਕੇ ਰਾਮਚੰਦਰ ਜੀ ਆ ਕੇ ਇੱਧਰ ਆ ਕੇ ਪੈ ਗਏ, ਨਹੀਂ ਲਛਮਣ ਨੂੰ ਨਾ ਉੱਥੇ ਬਿਠਾ ਕੇ ਉਹਦੇ ਗੱਦੀ ਤੇ। ਉਹ ਸਕੀਮੀ ਬੜੇ ਸੀਗੇ। ਕੂਟਨੀਤੀ ਜਿਹਨੂੰ ਰਾਜਨੀਤੀ ਜਿਹੜੀ ਅੱਜ ਅਮਰੀਕਾ ਤੇ ਇੰਡੀਆ ਅਪਣਾ ਰਹੇ ਆ, ਉਹ ਰਾਮਚੰਦਰ ਨੇ ਕਿੰਨੀਆਂ ਸਦੀਆਂ ਪਹਿਲਾਂ ਜੇ ਉਹ ਹੋਇਆ, ਕਿਉਂਕਿ ਬੜਾ ਵੱਡਾ ਹਿੱਸਾ ਹਿੰਦੂਆਂ ਦਾ ਇਹ ਵੀ ਕਹਿੰਦਾ ਵੀ ਆਰੀਆ ਸਮਾਜ ਵਾਲੇ ਕਹਿੰਦੇ ਉਹ ਤਾਂ ਨਾਵਲ ਆ ਜੀ। ਤੇ ਨਾਵਲ ਦੇ ਵਿੱਚ ਅਸੀਂ ਇਹ ਦੱਸਿਆ ਕਿ ਜਦੋਂ ਆਰੀਅਨ ਨਸਲ ਦੱਖਣੀ ਭਾਰਤ ਵੱਲ ਵਧੀ ਆ, ਉਹਦੀ ਇੱਕ ਕਹਾਣੀ ਆ। ਇਹ ਕਹਾਣੀ ਕਿਵੇਂ, ਜਿਵੇਂ ਆਪਾਂ ਹੁਣ ਆਹ ਖਾੜਕੂ ਲਹਿਰ ਦੇ ਹੁਣੇ ਆ ਗੱਲਾਂ ਨੇ, ਹੁਣ ਕਈ ਭੈਣ ਭਰਾ ਸਾਡੇ ਇਹੋ ਜਿਹੇ ਨਾਵਲ ਲਿਖ ਰਹੇ ਨੇ ਜਿਹਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਤੇ ਖਾੜਕੂਆਂ ਦੇ, ਇੰਦਰਾਂ ਦੇ ਤੇ ਹੋਰ ਗੱਲਾਂ ਦੇ ਜਿਹੜੇ ਇਸ ਸਾਰੇ ਘਟਨਾਕ੍ਰਮ ਦੇ ਪਾਤਰ ਨੇ, ਉਹਨਾਂ ਦੇ ਨਾਂ ਲਿਖਣ ਤੋਂ ਕਈ ਬੰਦੇ ਜੱਕ ਜਾਂਦੇ ਆ ਕਿ ਡਰ ਜਾਂਦੇ ਆ ਵੀ ਆਪਾਂ ਕਾਹਨੂੰ ਕਿਸੇ ਸਿਆਪੇ 'ਚ ਪੈਣਾ, ਕੋਈ ਸਟੇਟ ਸਿਸਟਮ ਨਾ ਦੁਆਲੇ ਹੋ ਜੇ। ਪਰ ਉਹ ਲਿਖਣਾ ਚਾਹੁੰਦੇ ਹੁੰਦੇ ਨੇ ਕਿ ਕਿਵੇਂ ਭਿੰਡਰਾਂ ਵਾਲੇ ਸੰਤ ਜਿਹੜੇ ਸੀ ਉਹਨਾਂ ਨੇ ਸਿੱਖਾਂ ਨੂੰ ਜਗਾਇਆ, ਕਿਵੇਂ ਸਿੱਖਾਂ ਨੂੰ ਲਾਮਬੰਦ ਕੀਤਾ, ਤੇ ਦੂਜੇ ਪਾਸੇ ਕਿਵੇਂ ਇੰਦਰਾ ਉਸ ਬ੍ਰਾਹਮਣਵਾਦੀ ਸੋਚ ਦੇ ਝੰਡੇ ਨੂੰ ਲੈ ਕੇ ਅੱਗੇ ਵਧੀ, ਤੇ ਕਿਵੇਂ ਫਿਰ ਗੁਰਮਤ ਅਤੇ ਮਨਮਤ ਦੀ ਟੱਕਰ ਹੋਈ, ਤੇ ਕਿਵੇਂ ਦਰਬਾਰ ਸਾਹਿਬ ਦੇ ਵਿੱਚ ਹੋਇਆ, ਤੇ ਕਿਵੇਂ ਫਿਰ ਇਹਦੇ ਬਦਲੇ 'ਚ ਇੰਦਰਾ ਜਿਹੜੀ ਸੀਗੀ ਨਵੰਬਰ 84 ਨੂੰ 31 ਅਕਤੂਬਰ ਨੂੰ ਉੱਥੇ ਠੋਕੀ ਗਈ। ਇਹ ਸਾਰੇ ਘਟਨਾਕ੍ਰਮ ਨੂੰ ਲਿਖਣ ਲਈ ਕਈ ਬੰਦੇ ਕਲਪਨਾ ਦਾ ਸਹਾਰਾ ਲੈਂਦੇ, ਉਹ ਕੋਈ ਆਪਦੇ ਤਰੀਕੇ ਨਾਲ ਘਟਨਾਕ੍ਰਮ ਸਿਰਜ ਲੈਂਦੇ ਆ ਨਾਵਲ ਦੇ ਵਿੱਚ, ਜਾਂ ਮੂਹਰੇ ਲਿਖ ਲੈਂਦੇ ਆ ਵੀ ਇਹ ਸਾਰਾ ਕੁਝ ਕਾਲਪਨਿਕ ਆ। ਉਹ ਪਰ ਪੜ੍ਹਨ ਵਾਲੇ ਬੰਦੇ ਨੂੰ ਉੱਦਾਂ ਸਮਝ ਲੱਗ ਜਾਂਦੀ ਆ ਕਿ ਇਹ ਕਹਾਣੀ ਕੀ ਲਿਖੀ ਹੋਈ ਹੈ। ਉਵੇਂ ਹੀ ਪੁਰਾਣੇ ਵੇਲਿਆਂ ਦੇ ਵਿੱਚ ਇਹ ਜਿਹੜੇ ਰਮਾਇਣ ਮਹਾਭਾਰਤ ਜਾਂ ਹੋਰ ਆ, ਇਹਨਾਂ ਬਾਰੇ ਇਹ ਗੱਲ ਕਹੀ ਜਾਂਦੀ ਆ ਕਿ ਭਾਰਤ ਦੇ ਵਿੱਚ ਜਦੋਂ ਆਰੀਅਨ ਨਸਲ ਆਈ ਤਾਂ ਉਹਨਾਂ ਨੇ ਇੱਕ ਪਾਤਰ ਸਿਰਜ ਲਿਆ ਲਿਖਣ ਦੇ ਲਈ ਸਾਰੀ ਕਹਾਣੀ ਨੂੰ, ਵੀ ਉਹ ਕਿਵੇਂ ਆਏ ਆਰੀਅਨ ਨਸਲ, ਕਿਵੇਂ ਦੱਖਣੀ ਭਾਰਤ ਵੱਲ ਵਧੀ। ਜਿਹੜੀ ਜਵਾਹਰ ਲਾਲ ਨਹਿਰੂ ਦੀ ਡਿਸਕਵਰੀ ਆਫ ਇੰਡੀਆ ਕਿਤਾਬ ਆ, ਜਾਂ ਮਾਈ ਸਟੋਰੀ, ਉਹਨੇ ਆਪਦੀ ਇੱਕ ਲਾਈਫ ਸਟੋਰੀ ਲਿਖੀ ਆ, ਮੇਰੀ ਆਤਮ ਕਥਾ ਹਿੰਦੀ 'ਚ ਮਿਲਦੀ ਆ, ਉਹਦੇ ਵਿੱਚ ਉਹਨੇ ਇਹੀ ਕੁਝ ਲਿਖਿਆ ਵੀ ਆਰੀਅਨ ਨਸਲ ਦੇ ਦੱਖਣੀ ਭਾਰਤ ਵੱਲ ਵਧਣ ਦੀ ਕਹਾਣੀ ਜਿਸ ਨਾਵਲ 'ਚ ਬਿਆਨ ਕੀਤੀ ਆ, ਉਸ ਨੂੰ ਆਹ ਜਿਹੜਾ ਹੈਗਾ ਰਮਾਇਣ ਕਹਿੰਦੇ। ਪਰ ਖੈਰ ਜਿਹੜੀ ਆਪਾਂ ਗੱਲ ਕਰਦੇ ਆ, ਆਪਾਂ ਨੂੰ ਹੁਣ ਕਈਆਂ ਨੂੰ ਇਹ ਲੱਗਦਾ ਹੋਣਾ ਵੀ ਜੀ ਉਹ ਰਮਾਇਣ ਦੇ ਵਿੱਚ ਤਾਂ ਚਲੋ ਸੀਗਾ ਹੀ ਨਾ, ਫਿਰ ਇਹ ਵੀ ਹਾਂ ਜੀ ਵਿਭੀਸ਼ਣ ਨੂੰ ਬਿਠਾ ਦਿਓ, ਵੀ ਜਿਨ੍ਹਾਂ ਦਾ ਰਾਜ ਭਾਗ ਖੋਇਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਚੱਕ ਕੇ ਉੱਥੇ ਗੱਦੀ ਤੇ ਬਿਠਾਤਾ। ਪਰ ਇਹ ਇੱਥੇ ਨਹੀਂ ਗੱਲ, ਕਈਆਂ ਨੂੰ ਅਜੇ ਇਹ ਗੱਲ ਹਾਜ਼ਮ ਕਰਨੀ ਔਖੀ ਹੋਣੀ ਆ ਵੀ ਜਦੋਂ ਆਰੀਅਨ ਨਸਲ ਆਈ ਆ ਤੇ ਸਭ ਤੋਂ ਜਿਹੜਾ ਮੂਲ ਸਥਾਨ ਸੀ ਭਾਰਤੀ ਲੋਕਾਂ ਦਾ, ਅਸਲੀ ਸਥਾਨ, ਮੂਲ ਸਥਾਨ ਤੋਂ ਫਿਰ ਮੁਲਤਾਨ ਬਣਿਆ, ਜਿਹਨੂੰ ਅੱਜ ਕੱਲ੍ਹ ਮੁਲਤਾਨ ਕਹਿੰਦੇ ਆ, ਪਾਕਿਸਤਾਨ ਚਲੇ ਗਿਆ ਉਹ। ਉਸ ਥਾਂ ਦੇ ਉੱਤੇ ਜਿਹੜੇ ਹਰਣਾਕਸ਼ ਤੇ ਹਰਣਾਕਸ਼ਪ ਵਰਗੇ ਭਾਰਤ ਦੇ ਮੂਲ ਵਾਸੀ ਲੋਕ ਵਸਦੇ ਸੀ, ਉਹਨਾਂ ਨੂੰ ਜਦੋਂ ਆਰੀਅਨ ਨਸਲ ਦੇ ਨਾਇਕਾਂ ਨੇ, ਇੰਦਰ ਹੋਣਾ ਨੇ, ਵਿਸ਼ਨੂੰ ਹੋਣਾ ਨੇ ਜਦੋਂ ਮਾਰ ਲਿਆ
ਪ੍ਰਹਲਾਦ ਨੂੰ ਉਹਦੇ ਮੁੰਡੇ ਨੂੰ ਨਾਲ ਰਲਾ ਕੇ ਉਹਨਾਂ ਨੂੰ ਵੀ ਬੜੇ ਪਤਾ ਸੀਗਾ ਵੀ ਜੇਕਰ ਅਸੀਂ ਇੱਥੇ ਹੁਣ ਰਾਜ ਭਾਗ ਕੀਤਾ ਤਾਂ ਭਾਰਤ ਦੇ ਜਿਹੜੇ ਮੂਲ ਵਾਸੀ ਕਬੀਲੇ ਨੇ ਇਹਨਾਂ ਨਾਲ ਨਜਿੱਠਣਾ ਸਾਡੇ ਲਈ ਔਖਾ, ਅਜੇ ਸਾਡੇ ਏਡੇ ਪੈਰ ਨਹੀਂ ਜੰਮੇ। ਤਾਂ ਉਹਨਾਂ ਨੇ ਕੀ ਕੀਤਾ ਵੀ ਪ੍ਰਹਲਾਦ ਨੂੰ ਹੀ ਬਣਾਤਾ ਉੱਥੇ ਮੁਖੀ ਉਹਦਾ, ਵੀ ਠੀਕ ਆ ਜੀ ਹਰਨਾਕਸ਼ ਮਾੜਾ ਸੀ, ਬੜਾ ਗੰਦਾ ਸੀਗਾ ਜੀ, ਉਹ ਤਾਂ ਰਾਖਸ਼ ਸੀਗਾ, ਉਹਨੇ ਤਾਂ ਐਂ ਕੀਤਾ। ਜੋ ਵੀ ਜਦੋਂ ਕਿਸੇ ਬੰਦੇ ਨੂੰ ਬਦਨਾਮ ਕਰਨ ਤੇ ਆ ਜਾਈਏ ਫਿਰ ਜਿਹੜਾ ਕੁਛ ਮਰਜ਼ੀ ਕਹੀ ਚੱਲੋ। ਕਈ ਸਾਡੇ ਕਲਾਕਾਰ ਭਰਾ ਨੇ, ਕਈ ਲੇਖਕ ਨੇ ਜਾਂ ਫਿਲਮਾਂ ਵਾਲੇ ਨੇ, ਫਿਲਮ ਦੇ ਵਿੱਚ ਜਦੋਂ ਫਿਲਮ ਦਾ ਉਹ ਸੀਨ ਘੜਦੇ ਆ, ਉਹ ਫਿਰ ਜਿਹਨੂੰ ਵਿਲਨ ਬਣਾਉਣਾ ਹੁੰਦਾ, ਜਦੋਂ ਫਿਲਮ ਚੱਲਦੀ ਆ ਤਾਂ ਫਿਲਮ ਦੇ ਵਿੱਚ ਜੇ 3 ਘੰਟੇ ਦੀ ਫਿਲਮ ਆ ਤਾਂ 2 ਘੰਟੇ 45 ਮਿੰਟ ਪੂਰੇ ਪੌਣੇ 3 ਘੰਟੇ ਦੇ ਵਿੱਚ ਉਸ ਵਿਲਨ ਨੂੰ, ਉਸ ਖਲਨਾਇਕ ਨੂੰ ਮਾੜੇ ਤੋਂ ਮਾੜਾ ਦਰਸਾਉਣ ਦੇ ਲਈ ਵੀ ਜਦੋਂ ਪੂਰੇ ਪੌਣੇ 3 ਘੰਟੇ ਜਿਹੜੇ ਦਰਸ਼ਕ ਬੈਠੇ ਦੇਖ ਰਹੇ ਨੇ ਉਹ ਕਹਿਣ ਵੀ ਆ ਜਿਹੜਾ ਹੀਰੋ ਆ ਇਹ ਹੁਣ ਇਹਨੂੰ ਨਾ ਮਾਰ ਦੇਵੇ ਤਾਂ ਹੀ ਵਧੀਆ ਗੱਲ। ਉਹਦੇ ਮਨੋਭਾਵੇ ਪੈਦਾ ਕਰਨ ਦੇ ਲਈ ਕਿੰਨਾ ਕੁਝ ਪਹਿਲਾਂ ਕਰਨਾ ਪੈਂਦਾ ਵੀ ਉਹਨੂੰ ਗੰਦੇ ਤੋਂ ਗੰਦਾ, ਮਾੜੇ ਤੋਂ ਮਾੜਾ ਦਰਸਾਇਆ ਜਾਂਦਾ। ਤੇ ਅੰਤ ਜਦੋਂ ਉਹ ਲੱਗਦਾ ਕਿ ਨਹੀਂ ਇਹ ਹੀਰੋ ਕਿੱਥੇ ਇਹਨੂੰ ਮਾਰ ਲੂਗਾ, ਪਰ ਜਦੋਂ ਉਹ ਮਾਰ ਦਿੰਦਾ ਹੈ ਫਿਰ ਆਪਾਂ ਤਾੜੀਆਂ ਮਾਰਦੇ ਆ ਵੀ ਬੱਲੇ ਬੱਲੇ ਕਮਾਲ ਕਰਤੀ। ਵੀ ਜਦੋਂ ਆਪਾਂ ਬਾਹਰ ਨਿਕਲਦੇ ਆ ਫਿਰ ਆਪਾਂ ਨੂੰ ਲੱਗਦਾ ਵੀ ਬੜਾ ਵਧੀਆ ਫਿਲਮ ਬਣੀ ਹੈ। ਇਦਾਂ ਹੀ ਜਿਹੜੇ ਨਾਵਲਕਾਰ ਨੇ ਉਹ ਖਲਨਾਇਕ ਨੂੰ ਮਾੜੇ ਤੋਂ ਮਾੜਾ ਚਿੱਤਰਦੇ ਆ। ਇਦਾਂ ਹੀ ਜਿਹੜੇ ਪੁਰਾਤਨ ਗ੍ਰੰਥ ਲਿਖੇ ਗਏ ਨੇ ਉਹਦੇ ਵਿੱਚ ਜਿਨ੍ਹਾਂ ਬੰਦਿਆਂ ਨੂੰ ਰਾਖਸ਼ ਸਿੱਧ ਕਰਨਾ ਸੀ, ਜਿਹੜੇ ਭਾਰਤ ਦੇ ਅਸਲ ਵਾਸੀ ਲੋਕ ਸੀ, ਉਹਨਾਂ ਨੂੰ ਫਿਰ ਭੈੜੇ ਤੋਂ ਭੈੜਾ, ਮਾੜੇ ਤੋਂ ਮਾੜਾ ਸਿੱਧ ਕਰਨਾ ਸੀ। ਔਰ ਕਈ ਗੱਲਾਂ ਤੇ ਤਾਂ ਹੈਰਾਨੀ ਹੁੰਦੀ ਹੈ। ਕਹਿੰਦੇ ਜੀ ਉਹ ਅਸੁਰ ਸੀਗੇ। ਅਸੁਰ ਮਤਲਬ ਜਿਹੜੇ ਸੁਰਾ ਕਹਿੰਦੇ ਆ ਸ਼ਰਾਬ ਨੂੰ, ਬਾਣੀ ਦੇ ਵਿੱਚ ਵੀ ਆ, ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ, ਵੀ ਉਹ ਸੁਰਾ ਦਾ ਪਾਨ ਨਹੀਂ ਕਰਦੇ ਸੀ। ਜਿਹੜੇ ਭਾਰਤ ਦੇ ਲੋਕ ਸੀ ਉਹ ਸ਼ਰਾਬ ਨਹੀਂ ਸੀ ਪੀਂਦੇ, ਤੇ ਆਰੀਅਨ ਨਸਲ ਵਾਲੇ ਜਿਹੜੇ ਸੀ ਉਹ ਪੀਂਦੇ ਸੀ ਭਾਈ। ਹੁਣ ਦੱਸੋ ਅਸੁਰ ਹੋਣਾ, ਸ਼ਰਾਬ ਨਾ ਪੀਣੀ, ਇਹ ਵਧੀਆ ਗੱਲ ਆ ਕਿ ਮਾੜੀ ਗੱਲ ਆ? ਆਪਾਂ ਤਾਂ ਇਹੀ ਕਵਾਂਗੇ ਜਿਹੜਾ ਸ਼ਰਾਬ ਨਹੀਂ ਪੀਂਦਾ, ਭਾਰਤ ਵਿੱਚ ਜਿਸ ਤਰੀਕੇ ਦਾ ਇੱਥੇ ਦਾ ਆਮ ਸਿਸਟਮ ਆ, ਲੋਕ ਸ਼ਰਾਬੀ ਨੂੰ ਮਾੜਾ ਮੰਨਦੇ ਆ। ਤੇ ਫਿਰ ਜੇਕਰ ਅਸੁਰ ਸੀਗੇ ਫਿਰ ਤਾਂ ਵਧੀਆ ਬੰਦੇ ਸੀਗੇ ਵੀ ਸ਼ਰਾਬ ਨਹੀਂ ਸੀ ਪੀਂਦੇ। ਤੇ ਜਦੋਂ ਉਹਨਾਂ ਦੇ ਤੁਸੀਂ ਡੰਗਰ ਜਿਹੜੇ ਆ ਉਹ ਮਾਰ ਕੁੱਟ ਕੇ ਲੈ ਜਾਂਦੇ ਹੋ, ਉਹਨਾਂ ਦੀ ਬਲੀ ਦਿੰਦੇ ਹੋ, ਬੰਦਿਆਂ ਨੂੰ ਲੈ ਜਾਂਦੇ ਹੋ ਚੱਕ ਕੇ ਉਹਨਾਂ ਦੀ ਬਲੀ ਦਿੰਦੇ ਹੋ, ਤੇ ਉੱਥੇ ਜਿਹੜੀ ਪਾਰਟੀ ਕਰਦੇ ਹੋ, ਫੰਕਸ਼ਨ ਕਰਦੇ ਹੋ ਇਕੱਠੇ ਹੋ ਕੇ, ਉਹਨੂੰ ਤੁਸੀਂ ਯੱਗ ਕਹਿੰਦੇ ਹੋ ਵੀ ਯੱਗ ਕਰਨਾ, ਤੇ ਉੱਥੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ। ਤੇ ਜਿਹੜੇ ਉਹਨਾਂ ਦੇ ਬਚੇ ਖੁਚੇ ਲੋਕ ਨੇ ਉਹ ਇਕੱਠੇ ਹੋ ਕੇ ਅਟੈਕ ਕਰਕੇ ਤੁਹਾਡਾ ਉੱਥੋਂ ਬੰਦਾ ਉਹ ਜਿਹੜਾ ਫੜਿਆ ਹੋਇਆ ਉਹਨਾਂ ਦਾ ਜਿਹਨੂੰ ਮਾਰਨਾ ਹੈ, ਜਾਂ ਜਿਹੜੇ ਡੰਗਰ ਨੇ ਉਹ ਗਊ ਆ ਜਾਂ ਕੋਈ ਹੋਰ ਆ, ਉਹ ਛਡਾਉਣ ਦੇ ਲਈ ਉਹ ਪੈਂਦੇ ਨੇ, ਉਹ ਸਾਰੇ ਕਿਸੇ ਨੂੰ ਕਹਿਣਾ ਜੀ ਜੱਗ ਭੰਗ ਕਰ ਦਿੰਦੇ ਸੀ। ਜੱਗ ਭੰਗ ਥੋੜੀ ਕਰਦੇ ਸੀ ਉਹ ਤਾਂ, ਜਿਵੇਂ ਹੁਣ ਆਪਣੇ ਕਿਸੇ ਵੇਲੇ ਖਾੜਕੂ ਲਹਿਰ ਵੇਲੇ ਵੀ ਇਦਾਂ ਕਈ ਭਾਣੇ ਵਾਪਰੇ ਵੀ ਜਦੋਂ ਖਾੜਕੂਆਂ ਦਾ ਕੋਈ ਨਜ਼ਦੀਕੀ ਸਾਥੀ ਜਾਂ ਕੋਈ ਬੜਾ ਅਹਿਮ ਜਿਹੜਾ ਬੰਦਾ ਸੀ ਉਹ ਪੁਲਿਸ ਚੱਕ ਲੈਂਦੀ ਸੀ, ਤਾਂ ਪੁਲਿਸ ਦੇ ਉੱਤੇ ਅਟੈਕ ਕਰਕੇ ਬੰਦਾ ਛਡਾਉਣਾ। ਕਈ ਵਾਰੀ ਇਦਾਂ ਦੀਆਂ ਗੱਲਾਂ ਵੀ ਵਾਪਰੀਆਂ ਕਿ ਅਦਾਲਤ ਤੋਂ ਜਾਂਦੇ ਵਕਤ ਤਰੀਕ ਤੇ ਜਿਹੜਾ ਜੇਲ੍ਹ ਨੂੰ ਜਾਂ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ ਕਰਨ ਆਉਂਦੇ, ਜਿਵੇਂ ਜਨਰਲ ਲਵ ਸਿੰਘ ਹੋਣ ਵਾਲੀ ਕਹਾਣੀ ਆ ਵੀ ਇੱਥੇ ਜਦੋਂ ਰਮੇਸ਼ ਜਿਹੜਾ ਸੀਗਾ ਲਾਲੇ ਜਗਤ ਨਾਰਾਇਣ ਵਾਲੇ ਕੇਸ, ਜਿਹੜਾ ਲਾਲੇ ਜਗਤ ਨਾਰਾਇਣ ਦਾ ਮੁੰਡਾ ਸੀਗਾ, ਤੇ ਉਹ ਜਨਰਲ ਲਵ ਸਿੰਘ ਹੋਣਾ ਦੇ ਉੱਤੇ ਕੇਸ ਚੱਲਦਾ, ਜੋ 4-5 ਜਣਾਂ ਨੂੰ ਜੋਧਪੁਰੋਂ ਤਰੀਕ ਤੇ ਲਿਆਉਂਦੇ ਹੁੰਦੇ ਸੀ। ਇੱਥੇ ਖਾੜਕੂਆਂ ਨੇ ਹਮਲਾ ਕਰਕੇ ਛਡਾ ਲਿਆ, ਤੇ ਇੱਥੇ ਫਿਰ ਬਾਅਦ 'ਚ ਇਹ ਪੁਲਿਸ ਨੇ ਵੀ ਟੈਕਨੀਕ ਵਰਤੀ ਵੀ ਜਿਹੜੇ ਖਾੜਕੂਆਂ ਨੂੰ ਮਾਰਨਾ ਹੁੰਦਾ ਸੀ ਉਹ ਕਹਿੰਦੇ ਸੀ ਉਹਦੇ ਸਾਥੀ ਛਡਾਉਣ ਆ ਗਏ ਜੀ, ਉੱਥੇ ਗੋਲਾਬਾਰੀ ਹੋ ਗਈ, ਤੇ ਗੋਲਾਬਾਰੀ ਦੇ ਵਿੱਚ ਇਹ ਸਿੰਘ ਜਿਹੜਾ ਸੀਗਾ ਉਹ ਸ਼ਹੀਦ ਹੋ ਗਿਆ, ਮਾਰਿਆ ਗਿਆ। ਤੇ ਬਾਅਦ ਵਿੱਚ ਤਾਂ ਮੁੰਡੇ ਐਪਲੀਕੇਸ਼ਨਾਂ ਦਿੰਦੇ ਹੁੰਦੇ ਸੀ ਜੱਜ ਨੂੰ ਕਿ ਲਓ ਜੀ ਇਹ ਸਾਡੇ ਹੱਥਕੜੀਆਂ ਤੇ ਬੇੜੀਆਂ ਲਾ ਕੇ ਭੇਜੋ, ਕਦੇ ਇਹ ਕਹਾਣੀ ਨਾ ਬਣਾ ਦੇਣ ਕਿ ਸਾਨੂੰ ਛਡਾਉਣ ਆ ਗਏ ਸੀਗੇ ਖਾੜਕੂ। ਸੋ ਇਸ ਤਰੀਕੇ ਨਾਲ ਹੀ ਜਿਹੜੇ ਯੱਗ ਸੀ ਜਾਂ ਹੋਰ ਸੀ, ਇਹਨਾਂ ਦਾ ਭੰਗ ਭੁੰਗ ਹੋਣ ਵਾਲਾ ਜਿਹੜਾ ਸਿਸਟਮ ਆ, ਜੇ ਧਿਆਨ ਨਾ ਪੜੋ ਤਾਂ ਉੱਥੇ ਆਹ ਕਹਾਣੀ ਨਿਕਲਦੀ ਆ ਕਿ ਅਸਲ ਵਿੱਚ ਆਰੀਅਨ ਨਸਲ ਵਾਲੇ ਭਾਰਤ ਦੇ ਅਸਲ ਵਾਸੀ ਲੋਕਾਂ ਨੂੰ ਉੱਥੇ ਵੱਢਣ ਲੱਗੇ ਹੁੰਦੇ ਸੀ, ਮਾਰਨ ਲੱਗੇ ਹੁੰਦੇ ਸੀ, ਜਾਂ ਜਸ਼ਨ ਮਨਾਉਣ ਲੱਗੇ ਹੁੰਦੇ ਸੀ ਵੀ ਆਪਾਂ ਉਹਨਾਂ ਦੇ ਖਰਾਬਾ ਕੀਤਾ, ਉਹਦੇ ਬੰਦੇ ਲੁੱਟ ਲਿਆਂਦੇ, ਜਾਨਵਰ ਲੁੱਟ ਲਿਆਂਦੇ, ਜਿਹੜੀ ਦੌਲਤ ਸੀ ਉਹ ਲੁੱਟ ਲਿਆਂਦੀ। ਸੋ ਉਸ ਤਰੀਕੇ ਦੇ ਨਾਲ ਜਦੋਂ ਉਹ ਸਾਰੇ ਭਾਣੇ ਵਾਪਰ ਰਹੇ ਸੀ, ਉਸ ਵੇਲੇ ਦੇ ਇਤਿਹਾਸ ਦੇ ਉੱਤੇ ਜੇ ਨਜ਼ਰ ਮਾਰੀਏ, ਖਾਸ ਤੌਰ ਤੇ ਡਾਕਟਰ ਅੰਬੇਦਕਰ ਨੇ ਇਸ ਮਸਲੇ ਤੇ ਬੜੀਆਂ ਕਿਤਾਬਾਂ ਲਿਖੀਆਂ ਨੇ। 23-24 ਉਹਦੀਆਂ ਕਿਤਾਬਾਂ ਨੇ ਜਿਹੜੀਆਂ ਮਹਾਰਾਸ਼ਟਰ ਸਰਕਾਰ ਵੱਲੋਂ ਛਾਪੀਆਂ ਜਾਂਦੀਆਂ ਨੇ ਹਿੰਦੀ 'ਚ। ਸਾਰੀਆਂ ਕਿਤਾਬਾਂ ਦਾ ਜੇ ਅਧਿਐਨ ਕਰੋ ਤਾਂ ਸਾਫ਼ ਦਿਖਦਾ। ਜਾਂ ਡਾਕਟਰ ਗੁਰਨਾਮ ਸਿੰਘ ਮੁਕਤਸਰ ਆ ਇੱਕ, ਉਹਨੇ ਭਾਰਤੀ ਲੋਕ ਨੀਚ ਕਿਵੇਂ ਬਣੇ ਉਹ ਕਿਤਾਬ ਲਿਖੀ ਆ। ਹੋਰ ਵੀ ਬਹੁਤ ਜ਼ਿਆਦਾ ਲੋਕਾਂ ਨੇ ਮਿਹਨਤ ਕੀਤੀ ਆ। ਇਹ ਸਾਰੀਆਂ ਗੱਲਾਂ ਜਦੋਂ ਬੰਦਾ ਪੜ੍ਹਦਾ ਉਹਨੂੰ ਸਾਫ਼ ਸਮਝ ਲੱਗ ਜਾਂਦੀ ਆ ਕਿ ਪ੍ਰਹਲਾਦ ਜਿਹੜਾ ਸੀ ਉਹ ਅਸਲ ਵਿੱਚ ਵਿਸ਼ਨੂੰ ਉਹਨਾਂ ਦੇ ਧੱਕੇ ਚੜ੍ਹ ਕੇ, ਉਹਨਾਂ ਦੇ ਮਗਰ ਲੱਗ ਕੇ ਪ੍ਰਹਲਾਦ ਨੇ ਆਪਦੇ ਪਰਿਵਾਰ ਦੇ ਖਿਲਾਫ ਕੰਮ ਕੀਤਾ। ਇਵੇਂ ਹੀ ਜਿਵੇਂ ਵਿਭੀਸ਼ਣ ਨੇ ਕੀਤਾ। ਭਾਈ ਜਿਹੜਾ ਕੰਮ ਵਿਭੀਸ਼ਣ ਨੇ ਕੀਤਾ, ਜੇ ਵਿਭੀਸ਼ਣ ਨੂੰ ਮਾੜਾ ਮੰਨਦੇ ਹੋ ਫਿਰ ਪ੍ਰਹਲਾਦ ਨੂੰ ਵੀ ਮਾੜਾ ਕਿਹਾ ਕਰੀਏ।
ਸੋ ਜਿਹੜਾ ਕੰਮ ਇਸ ਵੇਲੇ ਭਾਰਤ ਦੇ ਵਿੱਚ ਆਪਣੇ ਨਾਲ ਵਾਪਰ ਰਿਹਾ, ਆਪਣੇ ਵੀ ਬਥੇਰੀ ਲੀਡਰਸ਼ਿਪ ਇਹ ਜੀ ਤਿਆਰ ਹੋ ਗਈ ਜਿਹੜੀ ਸਿੱਖੀ ਦੀਆਂ ਜੜ੍ਹਾਂ ਵੱਢਣ ਦੇ ਲਈ ਆਪਦੀ ਕੀਮਤ ਪੂਰੀ ਲੈਂਦੇ ਆ। ਉਹ ਕਹਿੰਦੇ ਜੀ ਸਾਨੂੰ ਨਜ਼ਾਰੇ, ਸਾਡੇ ਘਰ ਧਨ ਦੌਲਤ, ਸਾਡੀਆਂ ਗੱਡੀਆਂ ਕਾਰਾਂ ਕੋਠੀਆਂ ਬੰਗਲੇ ਹੋਣੇ ਚਾਹੀਦੇ ਆ, ਬਾਕੀ ਚਾਹੇ ਸਾਰਾ ਪੰਜਾਬ ਲੁੱਟ ਲਓ ਪਰ ਸਾਨੂੰ ਨਜ਼ਾਰੇ ਕਰਾ ਦਿਓ। ਤੇ ਉਹ ਕਰਵਾਉਣ ਨੂੰ ਤਿਆਰ ਨੇ, ਐਸ਼ਾਂ ਕਰਦੇ ਆ। ਕਦੇ ਆਪਾਂ ਕਾਂਗਰਸ ਦੇ ਹਿਸਾਬ ਕਿਤਾਬ ਤੋਂ ਦੁਖੀ ਹੋ ਕੇ ਬਾਦਲ ਵਾਲੇ ਪਰਿਵਾਰ ਨੂੰ ਲੈ ਆਉਂਦੇ ਆ ਸੱਤਾ 'ਚ, ਤੇ ਜਦੋਂ ਬਾਦਲ ਕਿਆਂ ਤੋਂ ਦੁਖੀ ਹੁੰਦੇ ਆ ਉਦੋਂ ਕਾਂਗਰਸ ਆ ਜਾਂਦੀ ਆ। ਇਹਨਾਂ ਨੇ ਚੱਕਰੀ ਗੇੜਾ ਬੰਨਿਆ ਹੋਇਆ, ਤੇ ਜਿਹੜੇ ਜ਼ਾਲਮ ਕਾਂਗਰਸ ਦੇ ਰਾਜ ਵਿੱਚ ਜ਼ੁਲਮ ਕਰਦੇ ਹੁੰਦੇ ਸੀ ਉਹੀ ਬਾਦਲ ਦੇ ਰਾਜ ਵਿੱਚ ਕਰਦੇ ਰਹੇ, ਤੇ ਜਿਹੜੇ ਬਾਦਲ ਦੇ ਰਾਜ ਵਿੱਚ ਜ਼ੁਲਮ ਕਰਦੇ ਸੀ ਉਹ ਕਾਂਗਰਸ ਦੇ ਰਾਜ ਵਿੱਚ ਕਰਦੇ ਆ। ਫਰਕ ਕੀ ਪੈਂਦਾ? ਕਿੱਥੇ ਫਰਕ ਪੈਂਦਾ? ਇੱਕ ਧੇਲੇ ਦਾ ਫਰਕ ਨਹੀਂ ਜੇ ਪੈਂਦਾ। ਉਹੀ ਇਜ਼ਹਾਰ ਆਲਮ ਜਦੋਂ ਜਿਹਦੇ ਬਾਰੇ ਅਸੀਂ ਸੋਚਦੇ ਹੁੰਦੇ ਸੀ ਵੀ ਜਦੋਂ ਅਕਾਲੀ ਦਲ ਦਾ ਰਾਜ ਆ ਗਿਆ ਨਾ, ਇਹਨੂੰ ਤਾਂ ਨਰਕਾਂ ਵਰਗੀ ਜ਼ਿੰਦਗੀ ਜਿਉਣੀ ਪਊਗੀ। ਅਗਲਾ ਬਾਦਲ ਦਲ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਬਣਿਆ ਫਿਰੇ ਤੇ ਉਹਦੀ ਘਰ ਵਾਲੀ ਐਮਐਲਏ ਦੀਆਂ ਚੋਣਾਂ ਲੜਦੀ ਫਿਰੇ। ਜਿਸ ਸਮੇਤ ਸੈਣੀ ਨੂੰ ਅਸੀਂ ਇਹ ਸੋਚਦੇ ਰਹੇ ਕਿ ਸਿੱਖਾਂ ਦਾ ਬੁੱਚੜ ਆ, ਸਿੱਖਾਂ ਉੱਤੇ ਜ਼ੁਲਮ ਕਰਦਾ ਰਿਹਾ, ਉਹ ਡੀਜੀਪੀ ਬਣਿਆ ਰਿਹਾ ਬਾਦਲ ਦੇ ਰਾਜ ਵਿੱਚ। ਹੋਰ ਜਿੰਨੇ ਬੁੱਚੜ ਤੇ ਕਹਿਰ ਢਾਉਣ ਵਾਲੇ ਪੁਲਿਸੀਏ ਸੀ ਉਹਨਾਂ ਸਾਰਿਆਂ ਨੂੰ ਬਾਦਲ ਦੇ ਰਾਜ ਵਿੱਚ ਐਸ਼ਾਂ ਰਹੀਆਂ ਨੇ। ਆ ਮੈਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ, ਉਹਦੇ ਵਿੱਚ ਉਹਨਾਂ ਸਾਰੇ ਪੁਲਿਸੀਆਂ ਨੂੰ ਜਿਨ੍ਹਾਂ ਨੂੰ ਲੋਕਾਂ ਨੇ ਲੜ ਭਿੜ ਕੇ ਸਜ਼ਾਵਾਂ ਕਰਾਈਆਂ ਉਹਨਾਂ ਦੀ ਲਿਸਟ ਛਾਪੀ, ਜਿਨ੍ਹਾਂ ਨੂੰ ਕਾਨੂੰਨ ਦੋਸ਼ੀ ਮੰਨ ਕੇ ਉਹਨਾਂ ਸਾਰਿਆਂ ਨੂੰ ਅਹੁਦਿਆਂ ਤੋਂ ਡਿਮੋਟ ਕੀਤਾ ਗਿਆ। ਪਰ ਜਿਹੜੇ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ, ਆ ਹੁਣ ਸਾਡੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ, ਇਹ ਉਹਨਾਂ ਸਾਰਿਆਂ ਨੂੰ ਛਡਾਉਣ ਤੁਲੀ ਹੋਈ ਆ ਕਿ ਲਓ ਜੀ ਜੇਲ੍ਹਾਂ 'ਚ ਜਿਹੜੇ ਨਜ਼ਰਬੰਦ ਨੇਗੇ ਨਾ ਪੁਲਿਸੀਏ, ਇਹ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਘਰੋਂ ਘਰੀ ਤੋਰਨੇ ਆ, ਤੇ ਫਾਈਲਾਂ ਬਣਾ ਕੇ ਉੱਤੇ ਭੇਜੀਆਂ ਹੋਈਆਂ ਨੇਗੀਆਂ, ਤੇ ਨਾਲ ਚੋਗਾ ਪਾਤਾ ਵੀ ਜਿਹੜੇ ਤੁਹਾਡੇ ਖਾੜਕੂ ਸਿੱਖ ਨੇਗੇ ਜਿਨ੍ਹਾਂ ਤੇ ਝੂਠੇ ਮੁਕੱਦਮੇ ਬਣਾਏ ਨੇਗੇ ਅਸੀਂ ਉਹ ਵੀ ਛੱਡਣੇ ਹੀ ਨੇ। ਹੁਣ ਜਿਹੜਾ ਇਹ ਸਾਰਾ ਵਰਤਾਰਾ ਇਹ ਸਿੱਖਾਂ ਨੂੰ ਇਸ ਗੱਲ ਵੱਲ ਧੱਕਦਾ ਕਿ ਸਿੱਖ ਰਿਐਕਸ਼ਨ ਕਰਨ। ਸਿੱਖ ਮਾਤਾ ਦਾ ਮਾਲ ਨਹੀਂ ਹੈਗੇ। ਸਿੱਖ ਕੌਮ ਤਾਂ ਉਹ ਹੈ ਜਿਹਨੂੰ ਅਣਖ ਤੇ ਗੈਰਤ ਨਾਲ ਜਿਉਣਾ ਆਉਂਦਾ। ਇਹ ਕਲਗੀਧਰ ਦੇ ਲਾਲ ਨੇ, ਇਹ ਮਾਤਾ ਦਾ ਮਾਲ ਨਹੀਂ ਹੈਗਾ। ਹੁਣ ਭਾਰਤੀ ਹਕੂਮਤੀ ਸਿਸਟਮ ਇਹ ਸੋਚਦਾ ਵੀ ਸਿੱਖਾਂ ਨੂੰ ਡਰਾ ਕੇ ਧਮਕਾ ਕੇ ਮਾਰ ਕੇ, ਤੁਸੀਂ ਲੱਖ ਬੰਦਾ ਮਾਰਿਆ, ਤੁਸੀਂ ਲੱਖ ਹੋਰ ਵੀ ਮਾਰ ਲਓ ਤਾਂ ਵੀ ਸਿੱਖ ਆਪਦੇ ਹੱਕ ਸੱਚ ਦੀ ਗੱਲ ਕਰਦੇ ਰਹਿਣਗੇ। ਢੰਗ ਤਰੀਕੇ ਜਿਹੜੇ ਹੈਗੇ ਆ ਉਹ ਬਦਲ ਸਕਦੇ ਆ। 18ਵੀਂ ਸਦੀ ਸਾਰੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ। ਬੜੀ ਵਾਰ ਔਖ ਭਰਿਆ ਸਮਾਂ ਆਇਆ। ਇੰਨਾ ਔਖਾ ਟਾਈਮ ਸ਼ਾਇਦ ਹੀ ਕਿਸੇ ਕੌਮ ਤੇ ਆਇਆ ਹੋਵੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 740 ਸਾਥੀ ਜਿਹੜੇ ਆ ਉਹ ਗ੍ਰਿਫਤਾਰ ਹੋਏ, ਉਸ ਮੌਕੇ ਵੀ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚ ਸੀ ਨਾ ਜੀ, ਉੱਥੇ ਭਾਈ ਵਿਨੋਦ ਸਿੰਘ ਜਿਹੜੇ ਆ ਜਾਂ ਹੋਰ ਸਾਥੀ ਆ ਉਹ ਕਹਿੰਦੇ ਆਪਾਂ ਚੱਲੀਏ, ਇੱਥੋਂ ਨਿਕਲ ਚੱਲੀਏ, ਔਖਾ ਵਾ, ਇੰਨੇ ਮਹੀਨੇ ਹੋ ਗਏ ਇੱਥੇ ਘੇਰਾ ਪਿਆ ਹੋਇਆ। ਪਰ ਜਿਹੜੀ ਖਾਲਸਾਈ ਰਵਾਇਤ ਆ ਉਹਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਜੋ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਰਤ ਦਿਖਾਈ ਤੇ ਜੁਗਤ ਦਿਖਾਈ ਤੇ ਜੋ ਗੱਲਾਂ ਕਹੀਆਂ ਉਹ ਕਮਾਲ ਦੀਆਂ ਨੇ। ਸੰਤ ਰਾਮ ਉਦਾਸੀ ਸਾਡਾ ਇੱਕ ਸ਼ਾਇਰ ਆ, ਉਹਨੇ ਇਸ ਸਾਰੇ ਘਟਨਾਕ੍ਰਮ ਨੂੰ ਜਿਵੇਂ ਬਿਆਨ ਕੀਤਾ ਹੈ, ਉਹ ਕਹਿੰਦੇ ਭਾਈ ਤੁਸੀਂ ਜਾਣਾ ਤਾਂ ਜਾਓ ਵਿਨੋਦ ਸਿੰਘਾ, ਉਹ ਕਹਿੰਦਾ ਚੱਲੀਏ ਆਪਾਂ, ਕਹਿੰਦਾ ਤੁਸੀਂ ਜਾਣਾ ਤਾਂ ਜਾਓ ਵਿਨੋਦ ਸਿੰਘਾ, ਭਾਣਾ ਕਰਾਂਗੇ ਅਸੀਂ ਮਨਜ਼ੂਰ ਭਾਈ, ਭੀੜਾਂ ਵਿੱਚ ਤਾਂ ਦੱਬ ਕੇ ਹੋਰ ਭਿੜਨਾ ਹੈਗਾ ਸਿੰਘਾਂ ਦਾ ਪਹਿਲਾ ਦਸਤੂਰ ਭਾਈ। ਵੀ ਜਦੋਂ ਵਿਪਤਾ ਪਵੇ ਉਸ ਮੌਕੇ ਦੱਬ ਕੇ ਭਿੜਨਾ ਤਾਂ ਆਪਣਾ ਦਸਤੂਰ ਆ ਸਿੱਖਾਂ ਦਾ। ਕੀ ਫੂਕਣਾ ਨਿੱਘ ਤਲਾਈਆਂ ਦਾ, ਠਰੂ ਠਰੂ ਜਦ ਕਰਦੇ ਨੇ ਜੁੱਟ ਸਾਡੇ, ਉਹ ਤਲਸੂ ਤਲਸੂ ਇੱਕ ਬੂੰਦ ਨੂੰ ਸਿੰਘ ਕਰਦੇ, ਕਿਵੇਂ ਲੰਘੂਗੀ ਪਾਣੀ ਦੀ ਘੁੱਟ ਸਾਡੇ। ਇਹ ਗੜੀ ਚਮਕੌਰ ਦੀ ਗੜੀ ਨਹੀਂ ਹੋ ਜਿੱਥੇ ਪੰਜਾਂ ਦੇ ਨਾਲ ਨਾ ਰਿਹਾ ਜਾਵੇ, ਇੱਥੇ ਘਿਰਿਆ ਹਜ਼ਾਰਾਂ ਦਾ ਕਾਫਲਾ ਹੈ, ਮੇਤੋਂ ਇਹਨਾਂ ਨੂੰ ਬਦਾਵਾ ਨਾ ਕਿਹਾ ਜਾਵੇ। ਇਹਨਾਂ ਥੱਕਿਆਂ ਜ਼ਖਮੀਆਂ ਭੁੱਖਿਆਂ ਤੋਂ ਜੇਕਰ ਸਾਡਾ ਵੀ ਮੁੱਕੇ ਧਰਵਾਸ ਸਿੰਘਾ, ਭਲਾ ਆਉਣ ਵਾਲੇ ਲੋਕ ਲੀਡਰਾਂ ਤੇ ਲੋਕੀ ਕਰਨਗੇ ਕਿਵੇਂ ਵਿਸ਼ਵਾਸ ਸਿੰਘਾ। ਕਹਿੰਦੇ ਆਉਣ ਵਾਲੇ ਲੋਕ ਜਿਹੜੇ ਨੇ ਆਉਣ ਵਾਲੇ ਸਮੇਂ 'ਚ ਆਪਦੇ ਲੀਡਰਾਂ ਤੇ ਵਿਸ਼ਵਾਸ ਕਰ ਲਿਆ ਕਰਨਗੇ ਜੇਕਰ ਆਪਾਂ ਇਹਨਾਂ ਨੂੰ ਛੱਡ ਕੇ ਤੁਰ ਗਏ। ਲੋਕਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਲੀਡਰਾਂ ਉੱਤੇ ਵਿਸ਼ਵਾਸ ਬਣਾਈ ਰੱਖਣ ਦੇ ਲਈ ਬਚ ਕੇ ਜਾਣ ਦਾ ਤਰਲਾ ਜੇ ਮਾਰੀਏ ਵੀ, ਬਚ ਕੇ ਜਾਣ ਦਾ ਤਰਲਾ ਜੇ ਮਾਰੀਏ ਵੀ, ਸਿੱਥਲ ਲੋਕ ਨੇ ਘੜੀ ਨਾ ਜੀਣ ਲੱਗੇ, ਜਿਹੜੇ ਦੁਸ਼ਟਾਂ ਤੋਂ ਲੋਕ ਛਡਾਏ ਆਪਾਂ ਉਹ ਵੀ ਖੰਡ ਨਹੀਂ ਸਾਨੂੰ ਪ੍ਰੀਣ ਲੱਗੇ। ਅਸੀਂ ਤੇਗ ਦੇ ਮੁੱਠੇ ਤੇ ਹੱਥ ਧਰੀਏ, ਸਿੱਕਾ ਮੁਗਲ ਸ਼ਾਹੀ
ਭਾਵੇਂ ਪੌਂਡ ਹੋ ਜੇ, ਮੇਰੀ ਅੱਜ ਤੋਂ ਅਰਜ਼ ਹੈ ਜਥੇਦਾਰੋ, ਪੰਥ ਖਾਲਸਾ ਅੰਡਰਗਰਾਉਂਡ ਹੋ ਜੇ। ਗੁਪਤ ਸਿੰਘਾਂ ਦੀ ਭਾਲ ਵਿੱਚ ਪੁਲਸੀਆਂ ਤੋਂ, ਗੁਪਤ ਸਿੰਘਾਂ ਦੀ ਭਾਲ ਵਿੱਚ ਪੁਲਸੀਆਂ ਤੋਂ ਬੰਦ ਕਟਵਾਉਣਾ ਵੀ ਪੈ ਸਕਦਾ ਹੈ। ਦੇਗਾ ਚਰਖੀਆਂ ਆਰਿਆਂ ਕੋਹਲੂਆਂ ਦਾ ਕਿੱਸਾ ਮੁੜ ਦੁਹਰਾਉਣਾ ਵੀ ਪੈ ਸਕਦਾ ਹੈ। ਭਾਵੇਂ 25 ਦਾ 25,000 ਬਣ ਜੇ, ਭਾਵੇਂ 40,000 ਹੋ ਜੇ, ਸਿੰਘ ਮਾਰੇ ਨਾ ਧਾਰ ਇਨਾਮ ਉੱਤੇ, ਤਾਈਓ ਖਾਲਸਾ ਕਦੇ ਗਦਾਰ ਹੋਵੇ। ਸੋ ਜਿਹੜੀ ਇਹ ਚੜ੍ਹਦੀ ਕਲਾ ਨਾਲ ਜਿਉਣ ਦੀ, ਸਿਰ ਤਲੀ ਤੇ ਰੱਖ ਕੇ ਜਿਉਣ ਦੀ ਜਿਹੜੀ ਬਿਰਤੀ ਆ ਗੁਰੂ ਦੇ ਖਾਲਸੇ ਦੀ, ਇਹ ਹੀ ਸਿੱਖ ਨੂੰ ਅੱਜ ਤੱਕ ਜਿਉਂਦਾ ਰੱਖ ਰਹੀ ਹੈ। ਦੁਨੀਆ ਜਿਹੜੀ ਕਹਿੰਦੀ ਆ ਕਿ ਆ ਤੈਨੂੰ ਮੈਂ ਜਿਉਣਾ ਸਿਖਾਵਾਂ, ਅੱਜ ਤੇ ਇੱਕ ਸ਼੍ਰੀ ਰਵੀ ਸ਼ੰਕਰ ਬਣਿਆ ਫਿਰਦਾ, ਤੇ ਸਾਡੀ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਪੰਜਾਬ 'ਚ ਉਹਦੇ ਪੈਰ ਲਵਾਉਣੇ ਆ। ਇੱਥੇ ਬਾਬਾ ਫਰੀਦ ਦੇ ਨਾਂ ਤੇ ਇੱਕ ਯੂਨੀਵਰਸਿਟੀ ਬਣੀ ਆ, ਉੱਥੇ ਵਿੱਚ ਉਹਦਾ ਸਮਾਗਮ ਕਰਾਉਣ ਨੂੰ ਫਿਰਦੇ ਆ, ਤੇ ਸਿੱਖ ਸੰਗਤਾਂ ਉਹਦਾ ਵਿਰੋਧ ਕਰ ਰਹੀਆਂ ਨੇ, ਕਿਉਂਕਿ ਉਹ ਹਰ ਵੇਲੇ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਖਿਲਾਫ ਹੀ ਬੋਲਿਆ। ਆ ਪਿੱਛੇ ਜੇ ਕਰਤਾਰਪੁਰ ਦੇ ਲਾਂਘੇ ਮੌਕੇ ਵੀ ਉਹਨੇ ਭਕਾਈ ਮਾਰੀ ਸੀ। ਤੇ ਜਿਹੜਾ ਉਹ ਸ਼੍ਰੀ ਰਵੀ ਸ਼ੰਕਰ ਆ, ਉਹ ਜਿੱਥੇ ਵੀ ਜਾਂਦਾ ਆਪਦਾ ਉਹ ਫੱਟਾ ਜਿਹਾ ਗੱਡ ਲੈਂਦਾ, ਕਹਿੰਦਾ ਵੀ ਆਰਟ ਆਫ ਲਿਵਿੰਗ ਸਿਖਾਉਣੀ ਆ, ਵੀ ਲੋਕੋ ਜਿਉਣਾ ਕਿਵੇਂ ਆ। ਹੈਰਾਨੀ ਦੀ ਗੱਲ ਆ, ਪੰਜਾਬ ਦੀ ਧਰਤੀ ਉੱਤੇ ਆਰਟ ਆਫ ਲਿਵਿੰਗ ਦਾ ਉਹ ਝੰਡਾ ਚੱਕੀ ਫਿਰਦਾ। ਕਮਲਿਆ ਤੈਨੂੰ ਪਤਾ ਨਹੀਂ, ਇੱਥੇ ਤਾਂ ਕਲਗੀਧਰ ਸ਼ਹਿਨਸ਼ਾਹ ਜਿਹੜੇ ਨੇ ਉਹ ਬਚਨ ਹੀ ਪੁੱਠਾ ਕਰ ਗਏ ਆ ਤੇਰੇ ਵਾਲੇ ਕੰਮ ਦੇ ਉਲਟ। ਕਹਿੰਦੇ ਪਹਿਲਾ ਮਰਨ ਕਬੂਲ, ਬਈ ਪਹਿਲਾ ਜਿਹੜਾ ਹੈਗਾ ਮਰਨ ਕਬੂਲ, ਜੀਵਨ ਕੀ ਸਾਡਾ ਆਸ। ਤੇ ਇੱਥੇ ਤਾਂ ਭਾਈ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ, ਇੱਥੇ ਸਾਡੀਆਂ ਟਰਾਲੀਆਂ ਉੱਤੇ ਟਰੱਕਾਂ ਉੱਤੇ ਲਿਖਿਆ ਹੁੰਦਾ। ਇੱਥੇ ਜਿਹੜੀ ਮੌਤ ਆ ਉਹ ਜਿਹੜੀ ਹੈਗੀ ਆ, ਉਹ ਸਾਨੂੰ ਜ਼ਿੰਦਗੀ ਲੱਗਦੀ ਆ। ਭਾਈ ਮਨੀ ਸਿੰਘ ਦਾ ਜਿਉਣਾ, ਜਿੰਨਾ ਟਾਈਮ ਉਹ ਜੀਵਿਆ ਪਹਿਲਾਂ, ਉਹ ਸਾਡੇ ਲਈ ਤਾਂ ਇੰਪੋਰਟੈਂਸ ਆ ਉਹਦੀ, ਕਿਉਂਕਿ ਉਹ ਕੌਮ ਦੇ ਲੇਖੇ ਲਾ ਕੇ ਸ਼ਹੀਦ ਹੋ ਗਏ। ਭਾਈ ਤਾਰੂ ਸਿੰਘ ਦਾ ਪਿੰਡ ਕਿੱਥੇ ਆ, ਭਾਈ ਤਾਰੂ ਸਿੰਘ ਨੇ ਕੀ ਕੀਤਾ ਸੀ ਪਹਿਲਾਂ, ਉਹ ਸਾਡੇ ਲਈ ਤਾਂ ਅਰਥ ਰੱਖਣ ਲੱਗਿਆ ਕਿਉਂਕਿ ਭਾਈ ਤਾਰੂ ਸਿੰਘ ਕੌਮ ਤੋਂ ਦੀ ਜਾਨ ਵਾਰ ਗਿਆ। ਇਵੇਂ ਹੀ ਜਿੰਨੇ ਸਾਡੇ ਸਿੱਖ ਕੌਮ ਦੇ ਸ਼ਹੀਦ ਨੇ, ਜੇ ਕਿਸੇ ਨੇ ਚਰਚਾ ਕਰਾਉਣੀ ਆ, ਜੇ ਪੰਥ 'ਚ ਜਿਉਂਦਾ ਰਹਿਣਾ ਨਾ ਸਦੀਆਂ ਤੱਕ, ਜੇ ਤੁਹਾਡੇ ਪੁੱਤ ਨਹੀਂ, ਜੇ ਤੁਹਾਡੇ ਪੋਤਰੇ ਨਹੀਂ, ਜੇ ਤੁਹਾਡੇ ਕੋਲੇ ਰਾਜ ਭਾਗ ਨਹੀਂ, ਜੇ ਤੁਹਾਡੇ ਕੋਲੇ ਘੋੜੇ ਕੋਠੀਆਂ ਕਾਰਾਂ ਬੰਗਲੇ ਪੈਸਾ ਐਸ਼ੋ ਇਸ਼ਰਤ ਕੁਛ ਨਹੀਂ, ਪਰ ਜੇਕਰ ਤੁਸੀਂ ਆਪਦੀ ਜਾਨ ਕੌਮ ਤੋਂ ਦੀ ਵਾਰ ਦਿੱਤੀ ਤਾਂ ਫਿਰ ਸਦੀਆਂ ਤੱਕ ਜਿਉਂਦੇ, ਸਦੀਆਂ ਤੱਕ ਜਿਉਂ। ਔਰ ਪੰਜਵੇਂ ਪਾਤਸ਼ਾਹ ਤੋਂ ਸ਼ਹਾਦਤ ਤੋਂ, ਪੰਜਵੇਂ ਪਾਤਸ਼ਾਹ ਦੀ ਤੋਂ ਜਿਹੜਾ ਲੈਸਨ ਲੈ ਕੇ ਗੁਰੂ ਦਾ ਖਾਲਸਾ ਪੰਥ ਪ੍ਰੇਰਨਾ ਲੈ ਕੇ ਜਿਸ ਤਰੀਕੇ ਨਾਲ, ਔਰ ਧਰਮ ਹਿੱਤ ਸੀਸ ਵਾਰ ਨੂੰ ਹਮੇਸ਼ਾ ਤਿਆਰ। ਤੇ ਜਦੋਂ ਵੀ ਕੋਈ ਇਹ ਸੋਚਦਾ ਹੈ ਜ਼ਾਲਮ ਕਿ ਮੈਂ ਇਹਨਾਂ ਨੂੰ ਜ਼ੁਲਮ ਨਾਲ ਦਵਾ ਲੂੰ, ਆ ਜਦੋਂ ਨਾਦਰ ਸ਼ਾਹ ਆਇਆ, ਨਾਦਰ ਸ਼ਾਹ ਨੇ ਪੰਜਾਬ ਦੇ ਵਿੱਚ ਜਦੋਂ ਪੈਰ ਪਾਇਆ ਤਾਂ ਸਿੰਘਾਂ ਨੇ ਕਰ ਲਏ ਕਮਰ ਕੱਸੇ, ਤੇ ਦੇ ਤੇਰੇ ਦੀ ਲੈ ਤੇਰੇ ਦੀ। ਜਿਹੜਾ ਕੁਛ ਉਹ ਦਿੱਲੀਓਂ ਤੇ ਉਧਰੋਂ ਲੁੱਟ ਕੇ ਲਿਆ ਸੀ, ਅੱਧੋਂ ਵੱਧ ਜਿਹੜਾ ਸੀਗਾ ਪਾਣੀਪਤ ਕਰਨਾਲ ਦੇ ਵਿਚਾਲੇ 58 ਦਿਨ ਉਹਨੇ ਉੱਥੇ ਜਿਹੜਾ ਕੁਛ ਲੁੱਟ ਲਟਈਆ ਕੀਤਾ, ਉਹ ਅੱਡ ਗੱਲ ਆ। ਤੇ ਸਿੱਖਾਂ ਨੇ, ਗੁਰੂ ਦੇ ਖਾਲਸੇ ਨੇ ਰਾਹ ਦੇ ਵਿੱਚ ਨਾਲੇ ਤਾਂ ਜਿਹੜੀਆਂ ਉਹਨੇ ਉਧਰੋਂ ਜਨਾਨੀਆਂ ਲੈ ਕੇ ਆ ਰਿਹਾ ਸੀ ਉਹ ਛੁਡਵਾ ਲੀਆਂ, ਤੇ ਨਾਲੇ ਉਹਨਾਂ ਨੇ ਸਾਰੇ ਦਾ ਸਾਰਾ ਕੁਝ ਜਿਹੜਾ ਸੀਗਾ ਉਹ ਖੋਹ ਕੇ ਲੋੜਵੰਦਾਂ 'ਚ ਵੰਡ ਦੇਣਾ, ਤੇ ਡੰਗਰ ਬੱਚਾ ਵੀ, ਹੋਰ ਵੀ ਖਾਣ ਪੀਣ ਦਾ ਵੀ। ਤੇ ਜਦੋਂ ਇੰਨਾ ਖਜ਼ਾਨਾ ਲੁੱਟ ਲਟਈਆ ਹੁੰਦਾ ਰਿਹਾ ਤੇ ਸਿੱਖ ਜਿਹੜੇ ਸੀਗੇ ਉਹ ਭੱਜ ਜਾ ਕਰਨ, ਅਟੈਕ ਕਰਨਾ ਤੇ ਦੌੜ ਜਾਣਾ। ਇੱਕ ਦਿਨ ਫਿਰ ਲਾਹੌਰ ਸੂਬੇਦਾਰ ਕੋਲੇ ਜ਼ਕਰੀਆ ਖਾਨ ਕੋਲੇ ਜਦੋਂ ਗਿਆ ਇਹ ਨਾਦਰ ਸ਼ਾਹ, ਉਹਨੂੰ ਪੁੱਛਦਾ ਬਈ ਮੇਰਾ ਨਾਂ ਨਾਦਰ ਸ਼ਾਹ ਨਹੀਂ, ਮੈਨੂੰ ਲੋਕ ਨਾਦਰ ਜ਼ਾਲਮ ਕਹਿੰਦੇ ਆ, ਮੈਂ ਬੜੇ ਬੜੇ ਰਾਖਸ਼ਾਂ ਵਰਗੇ ਸਿੱਧੇ ਕਰਤੇ, ਮੇਰੀ ਬੱਬਰ ਸ਼ੇਰ ਦੀ ਦਾੜ ਦੇ ਵਿੱਚੋਂ ਮਾਸ ਲੈ ਕੇ ਜਾਣ ਵਾਲੇ ਹੈ ਕੌਣ ਨੇ। ਤੇ ਜ਼ਕਰੀਆ ਖਾਨ, ਜਿਹਨੂੰ ਖਾਰ ਬਹਾਦਰ ਕਹਿੰਦੇ, ਕਹਿੰਦਾ ਜਹਾਂ ਪਨਾਹ, ਇਹ ਇੱਕ ਅਜਬ ਢੰਗ ਦਾ ਸਿੰਘ ਨਾਮ ਖਾਲਸਾ ਪੰਥ ਹੈ। ਇਹਨਾਂ ਸਿੰਘਾਂ ਦਾ ਪਿੰਡ, ਦੇਸ, ਘਰ, ਘਾਟ, ਕਿਲਾ, ਕੋਟ ਕੋਈ ਨਹੀਂ। ਬਰਸਾਤ ਦੀਆਂ ਖੁੰਭਾਂ ਵਾਂਗੂ ਆਪਣੇ ਆਪ ਕਿੱਧਰੋਂ ਨਿਕਲ ਕੇ ਪਲੇ ਪਲਾਏ ਇਸ ਮਜ਼ਹਬ ਵਿੱਚ ਆ ਰਲਦੇ ਨੇ। ਇਹ ਤਾਂ ਖੁਦਾਈ ਚਸ਼ਮਾ ਹੀ ਸਮਝੋ, ਗੁਲਾਬ ਦੇ ਬੂਟੇ ਦੀ ਤਰ੍ਹਾਂ ਜਿਉਂ-ਜਿਉਂ ਕੱਟੀ ਦੇ ਆ ਤਿਉਂ-ਤਿਉਂ ਵੱਧਦੇ ਨੇ। ਅਸੀਂ ਇਹਨਾਂ ਨੂੰ ਮਾਰਦੇ ਹਾਰ ਗਏ ਆ, ਇਹ ਮੁੱਕਦੇ ਹੀ ਨਹੀਂ। ਜੰਗ ਵਿੱਚ ਸ਼ਹੀਦ ਹੋਣ ਵਾਸਤੇ ਭਮਕੜਾ ਵਾਂਗੂ ਆ ਕੇ ਬੇਸ਼ੁਮਾਰ ਜਾਨਾਂ ਦੇ ਜਾਂਦੇ ਨੇ, ਪਰ ਫਿਰ ਵੀ ਇਹ ਚੌਣੇ ਪਚੌਣੇ ਦੇਖੀਦੇ ਨੇ। ਸਾਡੇ ਲੱਖਾਂ ਬੰਦੇ ਮਰ ਕੇ ਪਿੰਡ ਖਾਲੀ ਹੋ ਗਏ, ਪਰ ਇਹਨਾਂ ਦੇ ਘੋੜੇ ਤੇ ਇਹ ਖਬਰ ਨਹੀਂ ਲੋਹੇ ਦੇ ਬਣੇ ਨੇ।
ਜੋ ਬਿਨਾਂ ਕੁਝ ਖਾਧੇ ਪੀਤੇ 100 ਕੋਹ ਤੱਕ ਰੋਜ਼ ਧਾਵੇ ਮਾਰਦੇ ਨੇ। ਤੇ ਸਾਗ ਪੱਤਰ, ਪਿਆਜ਼, ਮੂਲੀ, ਗਾਜਰ, ਬਤਾਊ, ਕਣਕ, ਚਣੇ, ਕੱਚਾ ਮਾਸ ਬਿਨਾਂ ਨਮਕ ਮਿਰਚ ਖਾ ਕੇ ਖੁਦਾ ਦਾ ਸ਼ੁਕਰ ਗੁਜ਼ਾਉਂਦੇ ਨੇ। ਤੇ ਘੋੜੇ ਦੀ ਪਿੱਠੀ ਇਹਨਾਂ ਦਾ ਪਲੰਗਾ, ਤੁਰਦੇ ਫਿਰਦੇ ਹੀ ਸੌਂ ਲੈਂਦੇ ਆ। ਸਿਰਾਂ ਉੱਤੇ ਪਗੜੀ, ਤੇੜ, ਕੱਛਾਂ, ਕਛਹਿਰੇ ਨੂੰ ਕਿਹਾ ਕੱਛਾਂ, ਭੂਰੇ ਜਾਂ ਚਾਦਰ ਦੀ ਗਿਣਤੀ ਤੋਂ ਬਿਨਾਂ ਕੱਪੜਾ ਕੋਈ ਹੋਰ ਪਹਿਨਦੇ ਨਹੀਂ। ਪਰ ਹਥਿਆਰ ਜਿੰਨੇ ਮਿਲ ਜਾਣ ਉਨੇ ਹੀ ਥੋੜੇ ਆ। ਲੜਨ ਭਿੜਨ ਦੇ ਆਸ਼ਕ ਨੇ ਤੇ ਦੰਗਾ ਕਰਨਾ ਹੀ ਇਹਨਾਂ ਦੀ ਜਾਤ ਗੋਤ ਆ। ਤੇ 500 ਨਾਲ 5 ਹੀ ਵੀ ਮੱਥਾ ਢਾ ਲੈਂਦੇ ਆ। ਜ਼ਖਮ ਇਹਨਾਂ ਦੇ ਗੈਂਡੇ ਵਾਂਗੂ ਆਪੇ ਹੀ ਮਿਲ ਮੁਲ ਜਾਂਦੇ ਆ। ਗਰਮੀ ਸਰਦੀ ਦੀ ਬਿਮਾਰੀ ਦੀ ਕਦੇ ਇਹਨਾਂ ਨੂੰ ਕੋਈ ਪਰਵਾਹ ਨਹੀਂ। ਜਿਸ ਤਰ੍ਹਾਂ ਅਸੀਂ ਹਿੰਦੂਆਂ ਨੂੰ ਮਾਰਨਾ ਸਵਾਬ ਸਮਝਦੇ ਆ, ਉਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ਼ ਕਰਨਾ ਧਰਮ ਸਮਝਦੇ ਆ। ਸਵਾਏ ਲੁੱਟ ਮਾਰ ਦੇ ਹੋਰ ਕੋਈ ਕੰਮ ਨਹੀਂ ਕਰਦੇ। ਹਿੰਦੂ ਮੁਸਲਮਾਨ ਦੋਹਾਂ ਤੋਂ ਜੁਦਾ ਇਹਨਾਂ ਦਾ ਮਜ਼ਹਬ ਆ। ਇਹ ਇੱਕ ਰੱਬ ਤੋਂ ਸਿਵਾ ਹੋਰ ਕਿਸੇ ਨੂੰ ਕੁਝ ਨਹੀਂ ਮੰਨਦੇ। ਸਲਾਮ ਤੇ ਰਾਮ ਰਾਮ ਦੀ ਜਗ੍ਹਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਨੇ। ਰਾਤ ਦਿਨ ਆਪਦੇ ਗੁਰੂ ਦੀ ਬਾਣੀ ਪੜ੍ਹਦੇ ਨੇ। ਸ਼ਾਦੀ ਗਮੀ ਤੋਂ ਰਹਿਤ ਨੇ। ਹਾਨ ਲਾਭ ਸਭ ਗੁਰੂ ਦੇ ਭਾਣੇ ਵਿੱਚ ਮੰਨ ਕੇ ਖੁਸ਼ ਰਹਿੰਦੇ ਨੇ। ਜੋ ਕੁਝ ਮਿਲ ਜਾਂਦਾ, ਜੋ ਕੁਝ ਮਾਲ ਬਾਹਰੋਂ ਲੁੱਟ ਲੁਟਾ ਕੇ ਲਿਆਉਂਦੇ ਨੇ, ਸਭ ਗੁਰੂ ਦਾ ਸਮਝ ਕੇ ਬਰਾਬਰ ਵੰਡ ਲੈਂਦੇ ਨੇ। ਸਭ ਇੱਕੋ ਜਿਹਾ ਵੰਡ ਕੇ ਛਕਦੇ ਨੇ। ਤੇ ਜੇ ਕੋਈ ਭੁੱਖਾ ਨੰਗਾ ਲੋੜਵੰਦ ਆ ਜਾਵੇ, ਉਹਦੀ ਵੀ ਲੋੜ ਪੂਰੀ ਕਰ ਦਿੰਦੇ ਨੇ। ਤੇ ਦੁਜੈਗੀ ਗੱਲ ਕਦੇ ਨਹੀਂ ਕਰਦੇ। ਬੋਲੀ ਵੀ ਇਹਨਾਂ ਦੀ ਸਾਰਿਆਂ ਤੋਂ ਨਿਆਰੀ ਆ। ਇਹ ਜਦੋਂ ਗੱਲਾਂ ਸੁਣੀਆਂ, ਨਾਦਰ ਸਾਹਿਬ ਨਾਲੇ ਸੁਣੀ ਜਾਵੇ ਨਾਲੇ ਅੱਖਾਂ ਜਿਹੀਆਂ ਕੱਢੀ ਜਾਵੇ। ਅਖੀਰ ਤੇ ਕਹਿੰਦਾ ਵੀ ਜੇਕਰ ਇਹ ਬੰਦੇ ਇਹੋ ਜਿਹੇ ਹੀ ਨੇ ਤਾਂ ਮੈਨੂੰ ਇਹਨਾਂ ਚੋਂ ਬਾਦਸ਼ਾਹੀ ਦੀ ਬੋ ਆਉਂਦੀ ਆ। ਇੱਕ ਨਾ ਇੱਕ ਦਿਨ ਇਹ ਪੰਜਾਬ ਦੇ ਉੱਤੇ ਰਾਜ ਕਰਨਗੇ। ਤੇ ਗੁਰੂ ਦੇ ਖਾਲਸੇ ਨੇ, ਇਹਨਾਂ ਗੁਣਾਂ ਵਾਲਿਆਂ ਨੇ ਵਾਕਿਆ ਹੀ ਪੰਜਾਬ ਦੀ ਧਰਤੀ ਉੱਤੇ ਰਾਜ ਕਰਕੇ ਦਿਖਾਤਾ। ਤੇ ਗੁਰੂ ਦੇ ਖਾਲਸੇ ਨੇ ਜਿਹੜੇ ਗੁਣਾਂ ਨੂੰ ਅਪਣਾਇਆ, ਉਹਦੇ ਵਿੱਚ ਅਣਖ, ਗੈਰਤ, ਚੜ੍ਹਦੀ ਕਲਾ। ਤੇ ਜਿਹੜੀ ਗੱਲ ਵੀ ਜਿੰਨਾ ਵੱਢੋਗੇ, ਅੱਜ ਵੀ ਆ ਜਿਹੜਾ ਦਬਾਉਣ ਨੂੰ ਫਿਰਦਾ ਸਿਸਟਮ, ਇੰਡੀਅਨ ਸਿਸਟਮ ਸਿੱਖਾਂ ਨੂੰ ਦਬਾਉਣ ਨੂੰ ਫਿਰਦਾ, ਉਹ ਕਮਲਿਓ ਇੱਥੇ ਕਿੰਨੀ ਵਾਰ ਕਤਲੇਆਮਾਂ ਹੋਈਆਂ ਵੀ ਜਿੱਥੇ ਸਿੱਖ ਮਿਲਦਾ ਮਾਰ ਦਿਓ। 7 ਵਾਰੀ ਲਾਹੌਰ ਦਰਬਾਰ ਤੋਂ ਜਾਂ ਦਿੱਲੀ ਦਰਬਾਰ ਤੋਂ 7 ਕਤਲੇਆਮਾਂ ਇਤਿਹਾਸ ਵਿੱਚ ਦਰਜ ਨੇ ਵੀ ਜਿੱਥੇ ਮਿਲਦਾ ਸਿੱਖ ਮਾਰ ਦਿਓ। 7 ਵਾਰੀ ਐਲਾਨੀਆ ਤੌਰ ਤੇ ਹਕੂਮਤਾਂ ਨੇ ਐਲਾਨ ਕੀਤੇ ਨੇ ਵੀ ਖਤਮ ਕਰ ਦਿੱਤੇ ਗਏ ਆ ਜੀ, ਬਿਲਕੁਲ ਮੁਕੰਮਲ ਨਾਸ਼ ਹੋ ਗਿਆ, ਨਸਲਕੁਸ਼ੀ ਹੋ ਗਈ ਹੈ। ਤੇ ਤੁਸੀਂ ਵੀ ਜ਼ੋਰ ਲਾ ਰਹੇ ਹੋ ਇਸ ਵੇਲੇ ਦੇ ਹਾਕਮ। ਪਰ ਕਿੱਥੇ ਉਹ ਜਿਹੜੀ ਗੱਲ ਸੰਤ ਰਾਮਦਾਸੀ ਕਹਿੰਦਾ ਹੁੰਦਾ ਵੀ ਅਜੇ ਕੀ ਆ ਸਾਡੇ ਪੰਖੇਰੂਆਂ ਦਾ, ਅਜੇ ਕੀ ਆ ਸਾਡੇ ਪੰਖੇਰੂਆਂ ਦਾ, ਅਸੀਂ ਦੱਸਾਂਗੇ ਜਦੋਂ ਵੀ ਟਹਿਲਰਾਂਗੇ। ਅਸੀਂ ਗੱਭਰੂ ਤੂਤ ਦੀ ਛਿਟੀ ਵਰਗੇ, ਜਿੰਨਾ ਛਾਂਗਣਗੇ ਓਨਾ ਹੀ ਫੈਲਰਾਂਗੇ। ਇਹ ਜਿਹੜੀ ਗੁਰੂ ਦੇ ਖਾਲਸੇ ਨੂੰ ਬਖਸ਼ਿਸ਼ ਆ ਨਾ ਵੀ ਅਸੀਂ ਗੱਭਰੂ ਤੂਤ ਦੀ ਛਿਟੀ ਵਰਗੇ, ਜਿੰਨਾ ਛਾਂਗਣਗੇ ਓਨਾ ਹੀ ਫੈਲਰਾਂਗੇ। ਉਹ ਭਾਈ ਜੇਕਰ ਗੁਰਾਂ ਦੇ ਖਾਲਸੇ ਦਾ ਕੋਈ ਨੁਕਸਾਨ ਹੋ ਸਕਦਾ ਹੈ, ਉਹ ਉਦੋਂ ਹੋ ਸਕਦਾ ਜਦੋਂ ਸਿੱਖ ਅਛੋਪੜੇ ਜਾਂ ਕਾਬੂ ਆ ਜੇ, ਪਿਆਰ ਦੇ ਵਿੱਚ ਆ ਕੇ। ਜਿਵੇਂ ਕਈ ਜਿਹੜੇ ਸਾਡੇ ਭਰਾ ਤੁਸੀਂ ਆ ਕਾਬੂ ਕੀਤੇ ਹੋਏ ਨੇ ਨਾ, ਉਹ ਤੁਸੀਂ ਹਿੰਦੂ ਸਿੱਖ ਏਕਤਾ ਦਾ ਪਾਠ ਜਾਂ ਪੜ੍ਹਾ ਕੇ ਪਿਆਰ ਜੇ ਨਾਲ ਜੱਫੇ ਜਿਹੇ 'ਚ ਲੈ ਕੇ ਉਹਨਾਂ ਨੂੰ ਕਾਬੂ ਕਰ ਲਿਆ। ਪਰ ਜਦੋਂ ਵੀ ਤੁਸੀਂ ਨਵੰਬਰ 84, ਜੂਨ 84 ਵਰਗੇ ਜਾਂ ਪੁਲਿਸ ਦੇ ਉੱਤੇ ਸਾਡੇ ਤੇ ਅਟੈਕ ਕਰੋਗੇ, ਉਦੋਂ ਸਾਨੂੰ ਚੇਤਾ ਆ ਜਾਂਦਾ ਕਿ ਇਹ ਤਾਂ ਕੰਮ ਔਖਾ, ਇਹ ਤਾਂ ਕੰਮ ਗੜਬੜ ਵਾਲਾ। ਤੇ ਜਦੋਂ ਸਾਨੂੰ ਤੁਸੀਂ ਜਗਾ ਲਿਆ, ਫੇਰ ਸਦੀਆਂ ਤੱਕ ਸਿੱਖ ਨਾ ਆਪ ਸੌਵੇਂ ਨਾ ਜ਼ਾਲਮ ਨੂੰ ਸੌਣ ਦੇਵੇ। ਇੱਕ ਨਾਵਲਕਾਰ ਹੋਇਆ ਸਾਡੇ ਨਰਿੰਦਰਪਾਲ ਸਿੰਘ, ਉਹਨਾਂ ਨੇ 18ਵੀਂ ਸਦੀ ਦਾ 1708 ਤੋਂ ਲੈ ਕੇ 1849 ਤੱਕ ਦੇ ਇਤਿਹਾਸ ਨੂੰ ਆਪਣੇ ਨਾਵਲ ਦੇ ਵਿੱਚ ਲਿਖਿਆ। 4 ਨਾਵਲ ਸੀਗੇ, ਖੰਨਿਓ ਤਿੱਖੀ, ਵਾਲੋਂ ਨਿੱਕੀ, ਏਤ ਮਾਰਗ ਜਾਣਾ ਤੇ ਇੱਕ ਸਰਕਾਰ ਬਾਝੋਂ। ਤੇ ਹੁਣ ਉਹ ਚਾਰੇ ਨਾਵਲ ਇੱਕ ਨਾਵਲ 'ਚ ਕੀਤੇ ਆ, ਸਿਰ ਦੀਜੈ ਕਾਣ ਨਾ ਕੀਜੇ। ਜਿਹੜਾ ਸਿੱਖਾਂ ਦਾ ਮੁੰਡਾ ਅੱਜ ਦੇ ਸਮੇਂ 'ਚ ਉਹ ਨਾਵਲ ਪੜ੍ਹ ਲੈਂਦਾ ਨਾ, ਫਿਰ ਉਹ ਸਿਰ ਤਲੀ ਤੇ ਧਰਨ ਨੂੰ ਤਿਆਰ ਹੋ ਜਾਂਦਾ। ਉਹਨੂੰ ਆ ਜਿਹੜੇ ਜ਼ੁਲਮ ਜ਼ਾਲਮ ਜੇ ਨੇ ਵੀ ਪਾਬੰਦੀ ਲਾਤੀ, ਜੇਲ੍ਹ 'ਚ ਸਿੱਟਤਾ, ਫਲਾਨਾ ਹੋ ਗਿਆ, ਇਹਨਾਂ ਗੱਲਾਂ ਦਾ ਕੋਈ ਅਰਥ ਮਤਲਬ ਨਹੀਂ ਰਹਿੰਦਾ। ਜਿਵੇਂ 1984 ਨੇ ਸਿੱਖਾਂ ਨੂੰ ਜਗਾਇਆ ਸੀ, ਉਵੇਂ ਬੇਅਦਬੀ ਕਾਂਡ ਨੇ ਦੁਬਾਰਾ ਸਿੱਖਾਂ ਨੂੰ ਜਗਾਇਆ। ਆ ਥੋੜੇ ਦਿਨ ਪਹਿਲਾਂ ਹੀ DGP ਦਿਨਕਰ ਗੁਪਤਾ ਦੇ ਨਾਲ ਗੱਲਬਾਤ ਕਰਕੇ ਇੰਗਲਿਸ਼ ਟ੍ਰਿਬਿਊਨ ਦੇ ਉੱਤੇ ਖਬਰ ਛਾਪੀ ਸੀ। ਅੱਗੇ ਵੀ ਕਈ ਪ੍ਰੋਗਰਾਮਾਂ 'ਚ ਉਹ ਗੱਲ ਕੀਤੀ ਆ। ਤੇ ਉਹ ਸਾਰੇ ਜਿੰਨੇ ਮੁੰਡੇ ਆ ਪਿਛਲੇ 2-4 ਸਾਲਾਂ 'ਚ ਫੜੇ ਗਏ ਆ ਨਾ ਖਾੜਕੂ ਲਹਿਰ ਨਾਲ ਸੰਬੰਧਿਤ, ਉਹਨਾਂ ਨੂੰ ਜਦੋਂ ਪੁੱਛਿਆ, ਉਹਨਾਂ ਦੀਆਂ ਪੁੱਛ ਗਿੱਛਾਂ ਹੋਈਆਂ ਤਾਂ ਉਹਨਾਂ 'ਚ ਮੋਟੀ ਗੱਲ ਇਹੀ ਸੀ
ਵੀ ਜੀ ਬੇਅਦਬੀ ਕਾਂਡ ਤੋਂ ਬਾਅਦ ਸਾਡਾ ਘਰੇ ਟਿਕ ਕੇ ਬਹਿਣਾ ਮੁਸ਼ਕਲ ਹੋ ਗਿਆ ਸੀ। ਦੱਸੋ ਉਹਨਾਂ ਨੂੰ ਕਿਹੜਾ ਭਿੰਡਰਾਂ ਵਾਲਾ ਪਾਠ ਪੜਾਉਂਦਾ ਫਿਰਦਾ ਤੇ ਕਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਭੜਕਾਉਂਦਾ, ਤੇ ਕੋਈ ਨਹੀਂ। ਉਹਨਾਂ ਦੇ ਅੰਦਰੋਂ ਗੱਲ ਨਿਕਲਦੀ। ਬਾਹਲੇ ਤਾਂ ਉਹ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦਾ ਪਤਾ ਵੀ ਨਹੀਂ ਹੈਗਾ ਵੀ ਉਹ ਕਾਹਦੇ ਨਾਲ ਖਾਈਦਾ। ਇਹ ਜਿਹੜਾ ਜਲਵਾ ਇਹ ਗੁਰੂ ਦੀ ਬਖਸ਼ਿਸ਼ ਆ। ਪਤਾ ਨਹੀਂ ਹੁਣ ਜਿੱਦਣ ਇੰਦਰਾ ਬੀਬੀ ਨੇ ਅਟੈਕ ਕੀਤਾ ਸੀਗਾ, ਉਹਨੂੰ ਕਿਹੜਾ ਚੇਤਾ ਸੀਗਾ ਵੀ ਇੱਥੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਉਸ ਕਲਗੀਧਰ ਸ਼ਹਿਨਸ਼ਾਹ ਨੇ ਪਹਿਲੇ ਫਿੱਟ ਕੀਤੇ ਆ। ਤੂੰ ਦਰਬਾਰ ਸਾਹਿਬ ਤੇ ਜਦੋਂ ਪਹਿਲੀ ਗੋਲੀ ਚਲਾਏਂਗੀ ਉਸੇ ਵੇਲੇ ਨਿਸ਼ਚਿਤ ਹੋ ਗਿਆ ਕਿ ਹੁਣ ਤੂੰ ਸਿੰਘਾਂ ਦੇ ਹੱਥੋਂ ਗੱਡੀ ਚਾੜੀ ਜਾਏਂਗੀ। ਬੜਾ ਵੱਡਾ ਸੈਨਾਪਤੀ ਸਮਝਿਆ ਜਾਂਦਾ ਸੀ ਫੌਜਾਂ ਦਾ ਜਨਰਲ ਵੈਦਿਆ। ਇੱਥੋਂ ਸਾਡੇ ਉਹ ਮੁੰਡੇ ਤੋਂ ਕਹਿਣ ਭਾਵ ਸਾਡੇ ਸ਼ਹੀਦ, ਸਾਡੇ ਯੋਧੇ, ਉਹਨਾਂ ਦਾ ਜੇ ਮੁੱਢਲਾ ਜੀਵਨ ਦੇਖਿਆ ਜਾਵੇ, ਭਾਈ ਹਰਜਿੰਦਰ ਸਿੰਘ ਜਿੰਦੇ ਦਾ 100 ਨੁਕਸ ਲੱਭ ਲਓਗੇ ਤੁਸੀਂ ਉਹਨਾਂ 'ਚ। ਕਈ ਜਿਹੜੇ ਨਾਵਾਚਕ ਬਿਰਤੀ ਵਾਲੇ ਉਹ ਕਰਦੇ ਵੀ ਨੇ, ਉਹ ਤਾਂ ਜੀ ਐਂ ਸੀ, ਉਹ ਤਾਂ ਜੀ ਇਉਂ ਕਰਦਾ ਸੀ, ਉਹ ਤਾਂ ਇੰਜ ਕਰਦਾ ਸੀ। ਘਰ ਜਾਈਦਾ ਹੁਣ ਤਾਂ ਮਾਤਾ ਚੜ੍ਹਾਈ ਕਰਕੇ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਜਦੋਂ ਉਹਨਾਂ ਦਾ ਚੜ੍ਹਦੀ ਕਲਾ ਜਾਉਂਦੇ ਸੀਗੇ, ਮਾਤਾ ਸਾਰੇ ਪੰਥਕ ਸਮਾਗਮਾਂ ਦੇ ਵਿੱਚ ਘਰ ਵੀ ਉੱਥੇ ਜਦੋਂ ਸਮਾਗਮ ਹੋਣਾ ਮੂਹਰਾ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਮੂਹਰੇ ਰਹਿਣਾ। ਭਾਈ ਦਵਿੰਦਰਪਾਲ ਸਿੰਘ ਭੁੱਲਰ ਉਦੋਂ ਜੇਲ੍ਹ 'ਚ ਸੀਗੇ, ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਖਿਲਾਫ ਸਾਰੇ ਸੰਸਾਰ ਦੇ ਵਿੱਚ ਹੀ ਵੈਸੇ ਤਾਂ ਚਲੋ ਲਹਿਰ ਚੱਲੀ, ਮੁਹਿੰਮ ਚੱਲੀ, ਦਸਤਖਤ ਕਰਕੇ ਦਿਓ ਜੀ ਰਾਸ਼ਟਰਪਤੀ ਨੂੰ। ਅਸੀਂ ਇੱਥੇ ਦਰਬਾਰ ਸਾਹਿਬ ਦੇ ਮੂਹਰੇ ਕੁਝ ਨੌਜਵਾਨਾਂ ਨੇ ਲਾ ਲਿਆ ਇੱਥੇ ਟੈਂਟ ਵੀ, ਇੱਥੇ ਆਪਾਂ ਲੋਕਾਂ ਤੋਂ ਲੰਘਦੀ ਕਰਦੀ ਸੰਗਤ ਤੋਂ ਦਸਤਖਤ ਕਰਾਵਾਂਗੇ। ਜਦੋਂ ਅਸੀਂ ਉਹ ਦਸਤਖਤ ਕਰਵਾ ਰਹੇ ਸੀਗੇ, ਸਾਰਾ ਦਿਨ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਮਾਤਾ ਸਾਡੇ ਨਾਲ ਬੈਠੇ ਰਹੇ ਸਾਰਾ ਦਿਨ। ਉਹ ਹੁਣ ਵੀ ਕਈ ਵਾਰ ਜਦੋਂ ਪੁਰਾਣੀਆਂ ਫੋਟੋਆਂ ਦੇਖੀ ਦੀਆਂ ਬੜਾ ਆਨੰਦ ਆਉਂਦਾ। ਔਰ ਹੋਰ ਵੀ ਸਾਡੀਆਂ ਇਹੋ ਜਿਹੀਆਂ ਮਾਵਾਂ ਨੇ। ਤੇ ਜਦੋਂ ਇੱਕ ਵਾਰ ਮੈਂ ਉਹਨਾਂ ਨੂੰ ਪੁੱਛਿਆ ਸੀਗਾ, ਮੈਂ ਕਿਹਾ ਮਾਤਾ ਜੀ, ਬੀਬੀ, ਵੀ ਭਾਈ ਸਾਹਿਬ ਦਾ ਸਤਿਕਾਰ ਨਾਲ ਮੈਂ ਨਾਂ ਲਵਾਂ ਵੀ ਭਾਈ ਹਰਜਿੰਦਰ ਸਿੰਘ ਜਿੰਦੇ ਦਾ, ਵੀ ਬਚਪਨ ਤਾਂ ਉਹ ਕਹਿੰਦੀ ਪੁੱਛ ਨਾ ਤੂੰ। ਜੋ ਗੱਲਾਂ ਜਿਵੇਂ ਆਪਣੀਆਂ ਸਾਡੀਆਂ ਮਾਈਆਂ ਹਾਸੇ ਪਿਆਰ ਨਾਲ ਆਪਦੇ ਪੁੱਤ ਦੀ ਗੱਲ ਕਰਦੀਆਂ, ਜੋ ਉਹਦੀਆਂ ਗੱਲਾਂ ਦੱਸੀਆਂ ਤੇ ਉਹ ਦੱਸ ਕੇ ਫਿਰ ਕਹਿੰਦੀ ਮੇਰੇ ਪੁੱਤ ਨੇ ਮੇਰਾ ਜਿਉਣਾ, ਮੇਰਾ ਆਉਣਾ, ਮੇਰੀ ਕੁੱਖ ਤੋਂ ਜਨਮ ਲੈਣਾ ਸਫਲਾ ਕਰਤਾ, ਕਿਉਂਕਿ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਉਸ ਦੇ ਭੋਗ ਪੈਂਦੇ ਆ ਤੇ ਬਿਰਲਿਆਂ ਚੋਂ ਬਿਰਲੇ ਦੇ ਪੈਂਦੇ ਆ। ਸੋ ਸਾਡੀ ਕੌਮ ਨੇ ਇਹੋ ਜਿਹੇ ਸੂਰਮਗਤੀ ਵਾਲੇ ਇਤਿਹਾਸ ਸਿਰਜੇ ਆ। ਜਦੋਂ ਵੀ ਕਿਤੇ ਕਿਸੇ ਦੁਸ਼ਟ ਨੇ ਇਹ ਚਾਹਿਆ ਕਿ ਇਹਨਾਂ ਨੂੰ ਮੈਂ ਦਬਾ ਲੂੰ, ਉਸ ਮੌਕੇ ਰਿਐਕਸ਼ਨ ਜ਼ਰੂਰ ਆਇਆ। ਅਸੀਂ ਗੱਭਰੂ ਤੂਤ ਦੀ ਛਿਟੀ ਵਰਗੇ, ਜਿੰਨਾ ਛਾਂਗਣਗੇ ਓਨਾ ਹੀ ਫੈਲਰਾਂਗੇ। ਜਬੇ ਬਾਣ ਲਾਗਿਓ ਤਬੇ ਰੁਸ ਜਾਗਿਓ। ਤੇ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਿਆ ਤਾਂ ਉਸ ਤੋਂ ਫੌਰਨ ਬਾਅਦ ਪੰਜਾਬ ਦੇ ਹਰ ਮੁੰਡੇ ਤੇ ਹਰ ਕੁੜੀ ਨੂੰ ਐਂ ਲੱਗਦਾ ਸੀ, ਹਰ ਸਿੱਖ ਨੂੰ ਇਉਂ ਲੱਗਦਾ ਸੀ, ਜੇ ਮੈਂ ਸਿਰ ਤੇ ਪੀਲੇ ਰੰਗ ਦੀ ਦਸਤਾਰ ਨਾ ਸਜਾਈ ਨਾ ਤਾਂ ਦਿੱਲੀ ਨੂੰ ਭੁਲੇਖਾ ਪੈ ਜਾਣਾ ਵੀ ਇਹ ਡਰਿਆ ਹੋਇਆ ਸਿੱਖ ਆ। ਹਰੇਕ ਸਿੱਖ CRP ਵਾਲੇ ਇੱਥੇ ਫੌਜ ਲੱਗੀ ਹੋਈ ਚੱਪੇ ਤੇ ਹਰ ਸਿੱਖ ਜਿਹੜਾ ਸੀਗਾ ਪੀਲੀ ਦਸਤਾਰ, ਜਿਹਨੂੰ ਉਦੋਂ ਖਾਲਿਸਤਾਨੀ ਪੱਗ ਕਹਿੰਦੇ ਹੁੰਦੇ ਸੀ ਤੇ ਖਾਲਿਸਤਾਨੀ ਰੰਗ ਕਹਿੰਦੇ ਹੁੰਦੇ ਸੀ, ਉਸ ਦਸਤਾਰ ਨੂੰ ਸਜਾ ਕੇ ਇੰਡੀਅਨ ਸਟੇਟ ਸਿਸਟਮ ਨੂੰ ਇਹ ਦੱਸ ਰਿਹਾ ਸੀ, ਅਸੀਂ ਉਹਨਾਂ ਨਾਲ ਆ ਜਿਨ੍ਹਾਂ ਨੂੰ ਤੁਸੀਂ ਮਾਰਿਆ, ਅਸੀਂ ਤੁਹਾਡੇ ਖਿਲਾਫ ਆ, ਅਸੀਂ ਤੁਹਾਡਾ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੇ। ਸੋ ਇਸ ਵੇਲੇ ਦੀ ਸਰਕਾਰ ਨੂੰ ਵੀ ਇਹ ਸਬਕ ਸਿੱਖਣ ਦੀ ਲੋੜ ਆ ਕਿ ਇਹ ਡਰਾਇਆ ਡਰਦੇ ਨਹੀਂ, ਇਹ ਝੁਕਾਇਆ ਝੁਕਦੇ ਨਹੀਂ, ਇਹ ਮੁਕਾਇਆ ਮੁੱਕਦੇ ਨਹੀਂ। ਤੇ ਗੁਰੂ ਦਾ ਖਾਲਸਾ ਜਿਹੜਾ ਹੈ ਉਹ ਜ਼ੁਲਮ ਨਾਲ ਤੇ ਜ਼ਾਲਮ ਨਾਲ ਟੱਕਰ ਲੈਂਦਾ ਆਇਆ। ਆਪਦੇ ਹੱਕਾਂ ਦੀ ਲੜਾਈ ਸਦਾ ਸਿੱਖ ਲੜਦੇ ਰਹੇ ਨੇ ਤੇ ਲੜਦੇ ਰਹਿਣਗੇ। ਸੋ ਅੱਜ ਦੇ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਖੜਾ ਡੈਮ ਦੇ ਫਲੱਡ ਗੇਟਸ ਖੋਲਣ ਕਾਰਨ ਪੰਜਾਬ ਦੇ ਹਜ਼ਾਰਾਂ ਪਿੰਡ ਪਾਣੀ ਦੀ ਮਾਰ ਹੇਠ ਆਏ। ਹਜ਼ਾਰਾਂ ਏਕੜ ਫਸਲ ਹੋਈ ਤਬਾਹ। ਯੂਨਾਈਟਿਡ ਸਿੱਖ ਦੀਆਂ ਟੀਮਾਂ ਸੁਲਤਾਨਪੁਰ ਲੋਧੀ, ਰੋਪੜ, ਲੁਧਿਆਣਾ